ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤਾਂ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਤੁਹਾਡੇ ਰੂਬਰੂ ਹਾਂ। ਭਾਰਤ ਦਾ ਸਿਆਸੀ ਘਟਨਾਕ੍ਰਮ ਤੇ ਨਾਲ ਪੰਜਾਬ ਦਾ ਸਿਆਸੀ ਘਟਨਾਕ੍ਰਮ ਸਾਡੀਆਂ ਗੱਲਾਂ ਬਾਤਾਂ ਦਾ ਮੁੱਖ ਤੌਰ ਦੇ ਉੱਤੇ ਕੇਂਦਰ ਰਹਿੰਦਾ ਹੈ। ਕਈ ਵਾਰ ਨਾਲ ਅਸੀਂ ਕੁਝ ਸੋਸ਼ਲ ਇਸ਼ੂਜ਼ ਵੀ ਜਿਹੜੇ ਆ ਆਪਾਂ ਨਾਲ ਡਿਸਕਸ ਕਰਦੇ ਹਾਂ। ਸੋ ਅੱਜ ਵੀ ਪੰਜਾਬ ਤੋਂ ਗੱਲ ਸ਼ੁਰੂ ਕਰਕੇ ਦਿੱਲੀ ਤੱਕ ਜਾਵਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਨਵੀਰ ਜੀ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਰੇ ਉਹਨਾਂ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਾਂ ਉਹ ਭਰਦੇ ਨੇ। ਉਹਨਾਂ ਦਾ ਫੋਨ ਨੰਬਰ 408 272 2500, 4082722500। ਇਸ ਦੇ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ, ਨਾਵਿੰਦਰ ਕੌਰ ਨਿਊਯਾਰਕ ਤੋਂ, ਮੰਜਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408 722 7698, 408 722 7698 ਦੇ ਉੱਤੇ। ਅਤੇ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸੁਸ਼ੀਲ ਜੀ ਕਰਦੇ ਹਾਂ ਸ਼ੁਰੂ ਭਾਜਪਾ ਸ਼੍ਰੋਮਣੀ ਅਕਾਲੀ ਦਲ ਆ ਉਸ ਦੇ ਗੱਠਜੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਜਿੱਦਾਂ ਇਹਨਾਂ ਦੀਆਂ ਕੱਲ੍ਹ ਤੋਂ ਜਿਹੜੀਆਂ BJP ਦੀਆਂ ਅਹਿਮ ਮੀਟਿੰਗਾਂ ਜਿਹੜੀਆਂ ਸ਼ੁਰੂ ਹੋਈਆਂ ਸੀਗੀਆਂ ਅਤੇ ਉੱਥੇ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਵੀ ਜਿਹੜੇ BJP ਦੇ ਵਰਕਰ ਆ, ਜਿਹੜੇ ਹੇਠਲੇ ਲੈਵਲ ਦੇ ਆ, ਉਹਨਾਂ ਨੇ ਭਾਜਪਾ ਦੇ ਜਿੱਦਾਂ ਕਹਿ ਲਓ ਵੀ ਹਾਈ ਕਮਾਨ ਦੇ ਉੱਤੇ, ਖਾਸ ਕਰਕੇ ਪੰਜਾਬ ਦੀ ਜਿਹੜੀ ਹਾਈ ਕਮਾਨ ਆ ਉਸ ਦੇ ਉੱਤੇ ਇਹ ਜ਼ੋਰ ਪਾਇਆ ਆ ਵੀ ਇਕੱਲਿਆਂ ਚੋਣ ਜਿਹੜਾ ਆ ਉਹ ਲੜਨ। ਇਹ ਹੁਣ ਲੱਗ ਰਿਹਾ ਆ ਵੀ ਇਹ ਜਿਹੜਾ 9 ਮਾਸ ਦਾ ਜਿਹੜਾ ਰਿਸ਼ਤਾ ਆ, ਜਿਹੜੇ ਬਾਦਲ ਜੀ ਕਹਿੰਦੇ ਨੇ, ਉਹ ਹੁਣ 9 ਤੇ ਮਾਸ ਅੱਡ ਅੱਡ ਹੋਣ ਜਾ ਰਹੇ ਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਤਣਾਤਣੀ ਚੱਲਦੀ ਆਈ ਹੈ, ਉਹਦੇ ਤੋਂ ਬਾਅਦ ਮੁਕਾਮ ਇਹ ਆ ਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਸਮਝਣ ਲੱਗ ਪਈ ਹੈ ਕਿ ਜਿਵੇਂ ਹਰਿਆਣੇ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਇਕੱਲਿਆਂ ਚੋਣ ਲੜ ਕੇ ਵੱਡੀ ਹਾਸਲੀਅਤ ਜਿਹੜੀ ਹੈ ਉਹ ਹਾਸਿਲ ਕੀਤੀ ਹੈ, ਉਵੇਂ ਉਹ ਪੰਜਾਬ ਦੇ ਵਿੱਚ ਕਰ ਸਕਦੇ ਆ। ਅੱਛਾ, ਕੇਵਲ ਇਹ ਗੱਲ ਨਹੀਂ ਹੈ, ਗੱਲ ਇਹ ਵੀ ਹੈ ਕਿ ਕਈ ਵਾਰ ਜਿਹੜੇ ਰਿਸ਼ਤੇ ਹੁੰਦੇ ਆ ਉਹ ਰਿਸ਼ਤੇ ਜੇ ਤਾਂ ਗੱਠਜੋੜ ਦਾ ਜਿਹੜਾ ਧਰਮ ਹੈ ਉਹਦੇ ਮੁਤਾਬਕ ਚੱਲਣ ਫਿਰ ਉਹ ਨਹੀਂ ਵਜਾਉਂਦੇ ਆ। ਜਦੋਂ ਗੱਠਜੋੜ ਦਾ ਧਰਮ ਜਿਹੜਾ ਆ ਉਹ ਤਾਰ ਹੁੰਦਾ ਤੇ ਰਿਸ਼ਤਿਆਂ ਦੇ ਵਿੱਚ ਫਿਰ ਖਟਾਸ ਹੋਣੀ,
ਲਾਜ਼ਮੀ ਹੈ। ਜੀ ਹਰਿਆਣੇ ਤੋਂ ਤਲਖੀ ਸ਼ੁਰੂ ਹੋਈ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ 'ਚ, ਜਿਹੜੀ ਲਗਾਤਾਰ ਹੁਣ ਵੱਧਦੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣੇ ਦੀਆਂ ਚੋਣਾਂ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਹੱਕ 'ਚ ਪੂਰਾ ਤਾਣ ਲਾ ਕੇ ਪ੍ਰਚਾਰ ਕੀਤਾ। ਖੁਦ ਮੁੱਖ ਮੰਤਰੀ ਤੇ ਡਿਪਟੀ CM ਜੰਮ ਕੇ ਉਹਨਾਂ ਨੇ ਪ੍ਰਚਾਰ ਉੱਥੇ ਕੀਤਾ ਤੇ ਹਰਿਆਣੇ ਦੀ ਬੀਜੇਪੀ ਨੇ ਇਹਦਾ ਬੜਾ ਵਿਰੋਧ ਕੀਤਾ ਸੀ। ਪਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਗਏ ਹਰਿਆਣੇ 'ਚ, ਉਹਨਾਂ ਨੇ ਇਸ ਸਾਰੀ ਚੀਜ਼ ਨੂੰ ਬਹੁਤ ਜ਼ਿਆਦਾ ਇੱਕ ਗਰਮ ਮੁੱਦਾ ਬਣਾ ਦਿੱਤਾ ਜੀ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਹਾਸਲ ਕੀਤੇ ਹੈ, ਤੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਭਾਵਨਾ ਚਲੀ ਗਈ ਥੱਲੇ ਕਾਡਰ ਦੇ ਵਿੱਚ ਵੀ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ, ਅਸੀਂ ਇਕੱਲੇ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਵੀ ਜਿੱਤ ਸਕਦੇ ਹਾਂ। ਇਸ ਪਾਸੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਹੌਲੀ ਹੌਲੀ ਆਪਣਾ ਇੱਕ ਪਲਾਨ ਜਿਹੜਾ ਆ ਉਹ ਲਾਗੂ ਕਰਨਾ ਸ਼ੁਰੂ ਕੀਤਾ ਹੈ, ਜਿਹੜੇ ਸਿੱਟੇ ਵਜੋਂ ਇਹਨਾਂ ਚੋਣਾਂ ਦੇ ਵਿੱਚ ਜਦੋਂ 2017 ਦੀ ਚੋਣਾਂ ਹੋਣੀ, ਉਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਣੀਆਂ ਨਗਰ ਨਿਗਮ ਦੀਆਂ ਚੋਣਾਂ ਦਸੰਬਰ ਦੇ ਵਿੱਚ, ਇਹਨਾਂ ਚੋਣਾਂ ਦੇ ਵਿੱਚ ਦਬਾਅ ਵਧਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਤੇ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ। ਜਾਣੀ ਖਬਰਾਂ ਇਹ ਹੈ ਕਿ ਬਠਿੰਡੇ ਤੇ ਮੋਹਾਲੀ ਦੇ ਵਿੱਚ 50% ਸੀਟਾਂ ਜਿਹੜੀਆਂ ਮੰਗੀਆਂ ਬੀਜੇਪੀ ਨੇ ਅਕਾਲੀ ਦਲ ਤੋਂ ਜੀ, ਤੇ ਫਗਵਾੜਾ, ਹੁਸ਼ਿਆਰਪੁਰ ਤੇ ਇੱਕ ਹੋਰ ਜਿਹੜੀ ਨਗਰ ਨਿਗਮ ਹੈ ਉਹਦੇ ਮੇਅਰ ਦੇ ਉੱਤੇ ਦਾਅਵਾ ਠੋਕ ਦਿੱਤਾ ਹੈ ਕਿ ਸਾਨੂੰ ਇੱਥੇ ਦੇ ਮੇਅਰ ਜਿਹੜੇ ਆ ਉਹਨਾਂ ਦਾ ਅਹੁਦਾ ਚਾਹੀਦਾ। ਹੁਣ ਅਕਾਲੀ ਦਲ ਕਿੰਨੀ ਦੇਰ ਤੱਕ ਇਸ ਗੱਲ ਨੂੰ ਬਰਦਾਸ਼ਤ ਕਰੇਗਾ ਤੇ ਬੀਜੇਪੀ ਜਿਹੜੀ ਹੈਸੀਅਤ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਹਾਲੇ ਤੱਕ ਇਸ ਤਰ੍ਹਾਂ ਦੀ ਨਹੀਂ ਕਿ ਉਹ 2-3 ਸੀਟਾਂ ਵੀ ਜਿੱਤ ਸਕੇ ਵਿਧਾਨ ਸਭਾ ਦੀਆਂ, ਉਹ ਬੀਜੇਪੀ ਵੱਖ-ਵੱਖ ਥਾਵਾਂ ਦੇ ਉੱਤੇ 50% ਸੀਟਾਂ ਲੈਣ ਦੇ ਕਹਿ ਲਓ ਵੀ ਦਾਅਵੇ ਤੱਕ ਚਲੀ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਵੀ ਜੇ ਸਾਨੂੰ ਬਰਾਬਰ ਦੇ ਅਧਿਕਾਰ ਨਹੀਂ ਮਿਲਦੇ, ਬਰਾਬਰ ਦੀਆਂ ਸੀਟਾਂ ਨਹੀਂ ਮਿਲਦੀਆਂ ਤਾਂ ਫਿਰ ਇਸ ਗੱਠਜੋੜ ਦਾ ਕੋਈ ਮਤਲਬ ਨਹੀਂ। ਹੁਣ ਜਿਹੜੀ ਅੱਜ ਦੀ ਤਾਜ਼ਾ ਘਟਨਾ ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ, ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤਿਆਂ ਦੇ ਵਿਚਾਲੇ ਜਿਹੜੀ ਕੁੜੱਤਣ ਵਧੀ ਹੋਈ ਹੈ ਜੀ, ਅੱਜ ਦੀ ਤਾਜ਼ਾ ਜਿਹੜੀ ਮੀਟਿੰਗ ਉਹਦੇ ਵਿੱਚ ਇਹ ਕੁੜੱਤਣ ਹੋਰ ਵੱਧ ਗਈ। ਕੋਰ ਗਰੁੱਪ ਦੀ ਮੀਟਿੰਗ ਸੀ ਤੇ ਪਹਿਲੀ ਵਾਰ ਇੱਕ ਰਾਏ ਦੇ ਨਾਲ ਇਸ ਕੋਰ ਗਰੁੱਪ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦੀ ਮੰਗ ਉੱਠੀ ਹੈ। ਕੋਰ ਗਰੁੱਪ ਦੇ ਜਿੰਨੇ ਵੀ ਲੀਡਰ ਸੀ ਉਹਨਾਂ ਨੇ ਹਾਈ ਕਮਾਨ ਨੂੰ ਅਕਾਲੀਆਂ ਦੇ ਨਾਲ ਗੱਠਜੋੜ ਦੇ ਮੁੱਦੇ ਤੇ ਇਹ ਕਹਿ ਦਿੱਤਾ ਕਿ ਗੱਠਜੋੜ ਬਹੁਤੀ ਦੇਰ ਰੱਖਣਾ ਨਹੀਂ ਚਾਹੀਦਾ, ਵੀ 2017 ਦੀਆਂ ਜਿਹੜੀਆਂ ਚੋਣਾਂ ਆ ਉਹ ਆਪਣੇ ਤੌਰ ਤੇ ਲੜਨ ਦੀ ਤਿਆਰੀ ਕਰਨੀ ਚਾਹੀਦੀ ਹੈ। ਇਸ ਮੀਟਿੰਗ ਦੇ ਵਿੱਚ ਕੋਰ ਗਰੁੱਪ ਦੀ ਮੀਟਿੰਗ 'ਚ ਪਹਿਲੀ ਵਾਰ ਜਿਹੜੇ ਨਵੇਂ ਇੰਚਾਰਜ ਲਾਏ ਗਏ ਨੇ ਪੰਜਾਬ ਬੀਜੇਪੀ ਦੇ ਪ੍ਰੋਫੈਸਰ ਰਾਮ ਸ਼ੰਕਰ ਕਠੇਰੀਆ, ਉਹ ਆਏ ਸੀ ਜੀ, ਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਮੈਸੇਜ ਦੇ ਦਿੱਤਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੇ ਨਾਲ ਹੁਣ ਗੱਠਜੋੜ ਬਹੁਤਾ ਚੱਲਣਾ ਨਹੀਂ, ਤੇ ਬਹੁਤੇ ਸੂਬੇ ਦੇ ਜਿਹੜੇ ਲੀਡਰ ਆ ਬੀਜੇਪੀ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਸੀਟਾਂ ਜ਼ਿਆਦਾ ਚਾਹੀਦੀਆਂ ਨਗਰ ਨਿਗਮ ਦੀਆਂ ਚੋਣਾਂ 'ਚ। ਤੇ ਜਿਹੜੇ ਇੰਚਾਰਜ ਲਾਏ ਗਏ ਨੇ ਬੀਜੇਪੀ ਦੇ ਕਠੇਰੀਆ, ਉਹਨਾਂ ਨੇ ਕਹਿ ਦਿੱਤਾ ਕਿ ਹਾਈ ਕਮਾਨ ਵਿੱਚ ਕੋਈ ਦਖਲ ਨਹੀਂ ਦਿੰਦਾ, ਤੁਸੀਂ ਜੋ ਮਰਜ਼ੀ ਕਰੋ, ਆਪਣੇ ਲੈਵਲ ਤੇ ਆਪਣੇ ਹੱਕ ਮੰਗੋ, ਆਪਸੀ ਗੱਲਬਾਤ ਨਾਲ ਟਿਕਟਾਂ ਦੇ ਵਿਵਾਦ ਸੁਲਝਾ ਲਓ, ਤੇ ਜਿਸ ਤਰ੍ਹਾਂ ਦੀ ਭਾਸ਼ਾ ਦੇ ਵਿੱਚ ਅਕਾਲੀ ਦਲ ਤੁਹਾਡੇ ਨਾਲ ਗੱਲ ਕਰ ਰਹੇ ਉਸੇ ਸਟਾਈਲ 'ਚ ਉਹਨਾਂ ਨੂੰ ਜਵਾਬ ਦਿਓ। ਯਾਨੀ ਬੀਜੇਪੀ ਤੇ ਅਕਾਲੀ ਦਲ ਦੀ ਇੱਕ ਦੂਜੇ ਤੋਂ ਵੱਖ ਹੋਣ ਦੀ ਜ਼ਮੀਨ ਜਿਹੜੀ ਹੈ ਉਹ ਲਗਭਗ ਤਿਆਰ ਹੋ ਗਈ ਹੈ ਜੀ ਜੀ ਜੀ। ਤੇ ਇਸੇ ਚੀਜ਼ ਦੀ ਜਿਹੜੀ ਆਪਾਂ ਗੱਲ ਕਰੀਏ ਵੀ ਇਹ ਚੀਜ਼ ਹੁਣ ਸਾਹਮਣੇ ਆ ਰਹੀ ਆ ਵੀ ਜਿਹੜੇ ਸੈਂਟਰ ਦੇ ਪ੍ਰੋਜੈਕਟ ਆ ਤਕਰੀਬਨ 1400 ਕਰੋੜ ਰੁਪਈਏ ਦੇ, ਉਹ ਜਿਹੜੇ ਆ ਸੈਂਟਰ ਨੇ ਰੱਦ ਕਰ ਦਿੱਤੇ ਆ ਪੰਜਾਬ ਦੇ। ਇਹ ਹੁਣ ਇੱਕ ਹਿਸਾਬ ਦੇ ਨਾਲ ਸਾਹਮਣੇ ਆ ਹੀ ਗਈ ਹੈ ਜੀ ਗੱਲ ਵੀ ਜਿਹੜੀ ਭਾਜਪਾ ਵਾਲੇ ਉਹ ਆਪਣਾ ਹੱਥ ਜਿਹੜਾ ਜੀ ਖਿੱਚ ਰਹੇ ਆ ਹਰਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਆਪਣਾ ਰੋਲ ਨਿਭਾਇਆ। ਵੈਸੇ ਤਾਂ ਜਦੋਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਗੱਲ ਚੱਲਦੀ ਸੀ, ਜਦੋਂ ਹਰਿਆਣੇ ਦੀਆਂ ਚੋਣਾਂ ਦਾ ਪਿੜ ਵੱਜਣਾ ਸ਼ੁਰੂ ਹੋਇਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਉਚੇਚੀ ਅਪਰੋਚ ਕੀਤੀ ਸੀ ਫਾਈਨਾਂਸ ਮਿਨਿਸਟਰ ਅਰੁਣ ਜੇਟਲੀ ਦੇ ਕੋਲ, ਤੇ ਪੰਜਾਬ ਲਈ ਸਪੈਸ਼ਲ ਪੈਕੇਜ ਇਹ ਕਹਿ ਕੇ ਮੰਗਿਆ ਸੀ ਕਿ ਸਾਡੇ ਗੁਆਂਢੀ ਸੂਬਿਆਂ ਨੂੰ ਪਹਾੜੀ ਸੂਬੇ ਹੋਣ ਦੇ ਨਾਤੇ ਤੇ ਸਪੈਸ਼ਲ ਪੈਕੇਜ ਦਿੱਤੇ ਜਾਂਦੇ ਆ, ਜਿਹਦੇ ਕਰਕੇ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਪਹਾੜੀ ਸੂਬਿਆਂ 'ਚ ਜਿਹੜੀ ਹੈ ਲਗਾਤਾਰ ਸ਼ਿਫਟ ਹੋ ਰਹੀ ਹੈ। ਸਾਡੇ ਜਿਹੜੇ ਉਦਯੋਗਪਤੀ ਹੈ ਤੋਂ ਹਿਜਰਤ ਕਰਕੇ ਜੰਮੂ ਕਸ਼ਮੀਰ 'ਚ ਜਾ ਰਹੇ ਆ,
ਜਾਂ ਹਿਮਾਚਲ 'ਚ ਜਾ ਰਹੇ ਆ ਕਿ ਸਾਨੂੰ ਵੀ ਬਾਰਡਰ ਸਟੇਟ ਹੋਣ ਕਰਕੇ ਸਪੈਸ਼ਲ ਪੈਕੇਜ ਦਿੱਤਾ ਜਾਏ। ਇਸ ਤੋਂ ਬਿਨਾਂ ਪੰਜਾਬ ਦੇ ਸਿਰ ਜਿਹੜੇ ਕਰਜ਼ੇ ਦੀ ਗੱਲ ਕੀਤੀ ਗਈ ਸੀ, ਪਰ ਅਰੁਣ ਜੇਤਲੀ ਨੇ ਉਦੋਂ ਹੀ ਨਾ ਕਰ ਦਿੱਤੀ ਸੀ, ਕਹਿ ਕੇ ਕਿ ਪੰਜਾਬ ਲਈ ਸਪੈਸ਼ਲ ਪੈਕੇਜ ਨਹੀਂ ਹੋਏਗਾ, ਪੰਜਾਬ ਨੂੰ ਸਪੈਸ਼ਲ ਟ੍ਰੀਟ ਨਹੀਂ ਕੀਤਾ ਜਾਏਗਾ। ਵੀ ਕੇਂਦਰ ਦੇ ਕੋਲ ਜਿੰਨੇ ਕੁ ਅਸਾਸੇ ਹੈ, ਕੇਂਦਰ ਦੇ ਕੋਲ ਜਿੰਨੇ ਕੁ ਫੰਡ ਹੈ, ਉਹਦੇ ਮੁਤਾਬਕ ਹੀ ਬਾਕੀ ਸੂਬਿਆਂ ਦੇ ਨਾਲ ਨਾਲ ਹੀ ਪੰਜਾਬ ਨੂੰ ਦੇਖਿਆ ਜਾਏਗਾ। ਉਦੋਂ ਤਾਂ ਬੜੀ ਨਿਰਾਸ਼ਤਾ ਸੀ ਬਾਦਲ ਸਾਹਿਬ ਦੇ ਬੋਲਾਂ ਦੇ ਵਿੱਚ। ਬਾਅਦ ਵਿੱਚ ਬਾਦਲ ਸਾਹਿਬ ਨੇ ਬਚਾਅ ਇਹ ਕੀਤਾ ਹੈ ਕਹਿ ਕੇ, ਜਦੋਂ ਲੋਕਾਂ ਨੇ ਸਵਾਲ ਪੁੱਛਣੇ ਕਰ ਦਿੱਤੇ ਸ਼ੁਰੂ ਵੀ ਸੁਖਬੀਰ ਬਾਦਲ ਦੇ ਉਹ ਦਾਅਵੇ ਕਿੱਥੇ ਗਏ ਜਿਹੜੇ ਕਹਿੰਦੇ ਸੀ ਨੋਟਾਂ ਦੇ ਟਰੱਕ ਆਇਆ ਕਰਨਗੇ ਦਿੱਲੀੋਂ, ਤੇ ਫਿਰ ਬਾਦਲ ਸਾਹਿਬ ਨੇ ਇਹ ਗੱਲ ਕਹਿ ਕੇ ਆਪਣੇ ਮਨ ਨੂੰ ਵੀ ਤਸੱਲੀ ਦਿੱਤੀ, ਲੋਕਾਂ ਨੂੰ ਵੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ, ਇਹ ਕਹਿ ਕੇ ਕਿ ਨਰਿੰਦਰ ਮੋਦੀ ਹੋਰੀ ਪੈਸੇ ਕਿੱਥੋਂ ਲੈ ਆਉਣ ਵੀ 10 ਸਾਲ ਦੀ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੈ ਖਜ਼ਾਨੇ ਦੋ ਖਾਲੀ ਕਰ ਗਏ। ਪਰ ਲੋਕ ਸੱਚ ਜਾਣਦੇ ਆ, ਲੋਕਾਂ ਨੂੰ ਪਤਾ ਹੈ, ਲੋਕ ਸਵਾਲ ਕਰਦੇ ਹੈ ਵੀ ਤੁਹਾਨੂੰ ਇਹ ਤਾਂ ਪਤਾ ਸੀ ਕਿ ਖਜ਼ਾਨੇ ਖਾਲੀ ਮਿਲਣੇ ਆ ਤੇ ਫਿਰ ਤੁਸੀਂ ਬਾਹਰਲੇ ਲੋਕਾਂ ਨਾਲ ਕਿਉਂ ਕੀਤੇ। ਜੀ ਜੀ, ਕੇਂਦਰ ਹੱਥ ਖਿੱਚ ਰਿਹਾ, ਨੋ ਡਾਊਟ। ਦੂਜੀ ਗੱਲ, ਜਦੋਂ ਹਰਿਆਣੇ ਦੀ ਤਲਖੀ ਵੱਧ ਗਈ ਬੀਜੇਪੀ ਤੇ ਅਕਾਲੀਆਂ 'ਚ, ਤੇ ਹੁਣ ਕੇਂਦਰ ਨੇ 1403 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਸੀ, ਲਗਭਗ 50 ਪ੍ਰੋਜੈਕਟ ਹੈ, ਬਹੁਤ ਸਾਰੇ ਨੀਂਹ ਪੱਥਰ ਰੱਖੇ ਸੀ ਚੋਣਾਂ ਦੇ ਦੌਰਾਨ ਸੁਖਬੀਰ ਬਾਦਲ ਨੇ, ਉਹ ਸਾਰੇ ਪ੍ਰੋਜੈਕਟ ਰੱਦ ਕਰ ਦਿੱਤੇ ਆ, ਇਹ ਕਹਿ ਕੇ ਕਿ ਸਾਡਾ ਜਿਹੜਾ ਹਿੱਸੇ ਦਾ ਪੈਸਾ ਲੱਗਣਾ ਸੀ ਪ੍ਰੋਜੈਕਟਾਂ 'ਚ ਅਸੀਂ ਉਹ ਨਹੀਂ ਲਾਉਣਾ। ਜਿਹਦੇ ਤੋਂ ਇਹ ਗੱਲ ਸਾਫ਼ ਹੋ ਗਈ ਕਿ ਬੀਜੇਪੀ ਜਿਹੜੀ ਹੈ ਉਹ ਹੁਣ ਇੱਕ ਵੱਖਰੀ ਕਿਸਮ ਦਾ ਦਬਾਅ ਜਿਹੜਾ ਅਕਾਲੀ ਦਲ ਤੇ ਬਣਾ ਰਹੀ ਹੈ ਜੀ। ਲੋਕ ਇਹ ਪੁੱਛਦੇ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤਾਂ ਬੜੇ ਫਖਰ ਦੇ ਨਾਲ ਬਾਦਲ ਸਾਹਿਬ ਇਹ ਦਾਅਵੇ ਕਰਦੇ ਰਹੇ ਵੀ ਮੈਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਿਆ ਡਾਕਟਰ ਮਨਮੋਹਨ ਸਿੰਘ ਨੇ, ਤੇ ਹੁਣ ਜਦੋਂ ਨਰਿੰਦਰ ਮੋਦੀ ਨੂੰ ਪੂਰਾ ਤਾਣ ਲਾਤਾ ਪ੍ਰਧਾਨ ਮੰਤਰੀ ਬਣਾਉਣ ਤੇ ਹੁਣ ਨਰਿੰਦਰ ਮੋਦੀ ਜਿਹੜੀ ਉਹਨਾਂ ਦੇ ਆਪਣੇ ਪ੍ਰਧਾਨ ਮੰਤਰੀ ਹੈ, ਜੇ ਸਰਕਾਰ 'ਚ ਉਹਨਾਂ ਦੀ ਆਪਣੀ ਨੂੰਹ ਤੇ ਮੈਂਬਰ ਪਾਰਲੀਮੈਂਟ ਬਠਿੰਡੇ ਤੋਂ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਵਜ਼ਾਰਤ ਦੇ ਵਿੱਚ ਹੈ, ਉਸ ਸਰਕਾਰ ਵੱਲੋਂ ਪੰਜਾਬ ਨੂੰ ਅੰਗੂਠਾ ਦਿਖਾਇਆ ਜਾ ਰਿਹਾ। ਸੋ ਇਹ ਸਿਰਫ ਬਦਲਦੇ ਹੋਏ ਰਿਸ਼ਤੇ ਜਿਹੜੇ ਅਕਾਲੀ ਦਲ ਦੇ ਬੀਜੇਪੀ ਨਾਲ ਉਹਦੇ ਵੱਲ ਹੀ ਸੰਕੇਤ ਕਰਦੇ ਆ। ਤੇ ਸੁਨੀਲ ਜਾਖੜ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਪੰਜਾਬ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਇਸ ਮੁੱਦੇ ਨੂੰ ਪੰਜਾਬ ਤੇ ਜਿਹੜਾ ਹਾਈ ਕੋਰਟ ਵਿੱਚ ਉਠਾਉਣਗੇ। ਜਿਹੜੇ ਨੀਂਹ ਪੱਥਰਾਂ ਤੇ ਖਰਚਾ ਕੀਤਾ ਪੰਜਾਬ ਦੇ ਲੋਕਾਂ ਦਾ ਸੁਖਬੀਰ ਬਾਦਲ ਉਹਨਾਂ ਨੇ, ਉਹਨੂੰ ਚੈਲੰਜ ਕਰਨਗੇ ਤੇ ਇਹਨਾਂ ਤੋਂ ਨਿੱਜੀ ਤੌਰ ਤੇ ਉਹ ਖਰਚਾ ਜਿਹੜਾ ਵਸੂਲਿਆ ਜਾਏਗਾ। ਉਹਦਾ ਕੀ ਇਹ ਵੱਖਰੀ ਗੱਲ ਹੈ, ਪਰ ਇਹਦੇ ਨਾਲ ਇਹ ਜ਼ਰੂਰ ਪਤਾ ਲੱਗ ਗਿਆ ਕਿ ਬੀਜੇਪੀ ਦੀ ਹਾਈਕਮਾਨ ਤੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ, ਉਹਦਾ ਪੰਜਾਬ ਵੱਲ ਵਤੀਰਾ ਜਿਹੜਾ ਆ ਉਹ ਮਤਲਬ ਮਾਂ ਵਾਲਾ ਜਿਹੜਾ ਆ ਉਹ ਹੋ ਗਿਆ, ਤੇ ਜਿਹੜੇ ਦਾਅਵੇ ਸੀ ਬਾਦਲਾਂ ਦੇ ਉਹ ਸਾਰੇ ਦਾਅਵੇ ਉੱਡ ਪੁੱਟ ਗਏ ਆ। ਜੀ ਜੀ, ਇਹ ਤਾਂ ਗੱਲ ਹੋ ਗਈ ਵੀ ਇਸ ਟਾਈਮ ਜਿਹੜੇ ਦਾਅਵੇ ਆ ਉਹ ਸਾਰੇ ਪਰੇ ਹੋ ਗਏ ਆ, ਤੇ ਹੁਣ ਇਹ ਵੀ ਕਿਤੇ ਨਾ ਕਿਤੇ ਹੈਗਾ ਆ ਵੀ ਇਹਨਾਂ ਦਾ ਰਿਸ਼ਤਾ ਗੱਠਜੋੜਾ ਟੁੱਟ ਜਾਣਾ ਆ। ਤੇ ਤੁਹਾਨੂੰ ਲੱਗਦਾ ਆ ਵੀ ਹੁਣ ਜਿਹੜੇ ਅਕਾਲੀ ਦਲ ਆਪਣਾ ਬਚਾਅ ਆ ਉਹ ਕਿਸ ਤਰੀਕੇ ਨਾਲ ਕਰਨਗੇ? ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਆਪਾਂ ਦੇਖਾਂਗੇ ਵੀ ਇਹ ਪੰਥਕ ਏਜੰਡੇ ਨੂੰ ਤੇ ਪੰਜਾਬ ਦੇ ਏਜੰਡੇ ਨੂੰ ਜਾਣ ਬੁੱਝ ਕੇ ਹਾਵੀ ਕਰਨ ਦੀ ਕੋਸ਼ਿਸ਼ ਕਰਨਗੇ? ਤੁਸੀਂ ਬਹੁਤ ਖੂਬਸੂਰਤ ਸਵਾਲ ਕੀਤਾ ਹੈ, ਕਿਉਂਕਿ ਜਿਹੜੀ ਰਾਜਨੀਤੀ ਹੈ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਹੁਤ ਅਮੀਰ ਇਤਿਹਾਸ ਰਿਹਾ। ਅਸੀਂ ਭਾਵੇਂ ਛੋਟੇ ਹੁੰਦੇ ਸੀ ਪਰ ਸਾਨੂੰ ਪਤਾ ਹੈ ਜੋ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਜੀ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟਕਸਾਲੀ ਲੀਡਰਸ਼ਿਪ ਰਹੀ ਹੈ ਉਹਨੇ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਜੀ ਜਾਨ ਨਾਲ ਜੱਦੋ-ਜਹਿਦ ਕੀਤੀ ਹੈ ਤੇ ਕੋਈ ਦੋ ਰਾਵਾਂ ਨਹੀਂ। ਤੇ ਉਦੋਂ ਸ਼੍ਰੋਮਣੀ ਅਕਾਲੀ ਦਲ 'ਚ ਜਿਹੜੇ ਲੋਕ ਆਉਂਦੇ ਸੀ ਉਹ ਸੇਵਾ ਵਾਸਤੇ ਆਉਂਦੇ ਸੀ, ਮਿਸ਼ਨ ਵਾਸਤੇ ਆਉਂਦੇ ਸੀ, ਰਾਜਨੀਤੀ ਨੂੰ ਮਿਸ਼ਨ ਸਮਝਿਆ ਜਾਂਦਾ ਸੀ ਜੀ। ਅੱਜ ਰਾਜਨੀਤੀ ਵਪਾਰ ਹੋ ਗਈ ਤੇ ਰਾਜਨੀਤੀ ਮਿਸ਼ਨ ਦੀ ਥਾਂ ਦੇ ਉੱਤੇ ਕਮਿਸ਼ਨ ਹੋ ਗਈ, ਤੇ ਅਕਾਲੀ ਦਲ ਨੇ ਮਿਸ਼ਨ ਨੂੰ ਛੱਡ ਕੇ ਕਮਿਸ਼ਨ ਦਾ ਜਿਹੜਾ ਰਸਤਾ ਚੁਣ ਲਿਆ। ਇਸ ਕਰਕੇ ਪਿਛਲੇ 30-35 ਸਾਲਾਂ ਤੋਂ ਪੰਜਾਬ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਜਿਹੜਾ ਆ ਹਵਾ ਜ਼ਿਆਦਾ ਦਿੱਤੀ ਜਾਂਦੀ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਪੋਲੀਟੀਕਲੀ ਇੱਕ ਵੋਟਿੰਗ ਟੂਲ ਦੇ ਤੌਰ ਤੇ ਪੇ ਕਰਦੀਆਂ, ਟੂਲ ਦੇ ਤੌਰ ਤੇ ਜੀ। ਇਸੇ ਕਰਕੇ ਪੰਜਾਬ ਦੀਆਂ ਮੰਗਾਂ ਤੇ ਮੋਰਚੇ ਲੱਗਣ ਦੀ ਥਾਂ ਦੇ ਉੱਤੇ ਪੰਜਾਬ ਦੀਆਂ ਮੰਗਾਂ ਤੇ ਰਾਜਨੀਤੀ ਇਸ ਕਿਸਮ ਦੀ ਬਣਾ ਦਿੱਤੀ ਜਾਂਦੀ ਹੈ ਕਿ ਲੱਗਦਾ ਇਹ ਹੈ ਕਿ ਸੱਚਮੁੱਚ ਪੰਜਾਬ ਨੂੰ ਖਤਰਾ ਪੈਦਾ ਹੋ ਗਿਆ, ਜਦਕਿ ਨਾ ਪੰਜਾਬ ਨੂੰ ਕਦੇ ਖਤਰਾ ਹੈ, ਨਾ ਪੰਜਾਬੀਆਂ ਨੂੰ ਖਤਰਾ, ਨਾ ਪੰਥ ਨੂੰ ਖਤਰਾ ਹੈ। ਖਤਰਾ ਆਪ ਹੀ ਪੈਦਾ ਕੀਤਾ ਜਾਂਦਾ ਹੈ, ਖਤਰੇ ਗੁਬਾਰ ਖੜਾ ਕੀਤਾ ਜਾਂਦਾ ਹੈ। ਉਸ ਖੜੇ ਹੋਏ ਗੁਬਾਰ ਦੇ ਵਿੱਚੋਂ ਸਤਾ ਜਿਹੜੀ ਚਮਕਦੀ ਹੋਈ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਹੁਣ ਜਦੋਂ ਸੰਕਟ ਪੈਂਦਾ ਹੈ, ਜਦੋਂ ਤੁਹਾਡੀ ਰਾਜਨੀਤੀ ਨੀਵੇਂ ਪੱਧਰ ਦੀ ਹੋ ਜਾਂਦੀ ਹੈ, ਫਿਰ ਤੁਸੀਂ ਜਿਹੜੇ ਆ ਉਹਨਾਂ ਨੂੰ ਉਛਾਲਦੇ ਹੋ। ਪੰਜਾਬ ਦੀਆਂ ਮੰਗਾਂ ਵਾਸਤੇ, ਪੰਜਾਬੀਆਂ ਨੂੰ ਲੜਨ ਵਾਸਤੇ ਤਿਆਰ ਕਰਨਾ ਇਹ ਡਿਊਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੀ। ਖੁਦ ਅੱਗੇ ਲੱਗ ਕੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਤੁਰਨਾ ਚਾਹੀਦਾ, ਪਰ ਉੱਦਾਂ ਨਹੀਂ ਤੁਰਨਾ। ਸਿਰਫ ਹੁਣ ਜਦੋਂ ਬੀਜੇਪੀ ਨਾਲ ਰਿਸ਼ਤਾ ਟੁੱਟਦਾ ਦਿਖਾਈ ਦੇ ਰਿਹਾ ਤੇ ਬੀਜੇਪੀ ਨੇ ਖੁਦ ਚੰਡੀਗੜ੍ਹ ਦਾ ਮੁੱਦਾ ਉਠਾ ਦਿੱਤਾ ਆਪਣੀ ਰਾਜਨੀਤੀ ਜਾਂ ਆਪਣੀ ਰਣਨੀਤੀ ਦੇ ਨਾਲ, ਤੇ ਬੀਜੇਪੀ ਦਾ ਹਰਿਆਣੇ ਦਾ ਯੂਨਿਟ ਜਿਹੜਾ ਆ ਉਹ ਚੰਡੀਗੜ੍ਹ ਤੇ ਆਪਣਾ ਹੱਕ ਕਹਿੰਦਾ ਤੇ ਪੰਜਾਬ ਵਾਲੇ ਆਪਣਾ ਕਹਿੰਦੇ ਆ, ਤੇ ਦਿੱਲੀ ਵਾਲੇ ਜਿਹੜੇ ਆ ਉਹ ਬੈਠੇ ਆ ਉੱਥੇ। ਜਿੱਦਾਂ ਉਹ ਤੁਹਾਨੂੰ ਯਾਦ ਹੋਣਾ ਕਿ ਉਹ ਜਿਹੜੀ ਇੱਕ ਰੋਟੀ ਵਾਲੀ ਜਿਹੜੀ ਕਹਾਣੀ ਆ ਬਿੱਲੀ ਵਾਲੀ, ਉਹ ਬਿੱਲੀਆਂ ਜਿਹੜੀਆਂ ਲੜਦੀਆਂ ਸੀ ਤੇ ਬਾਂਦਰ ਕਿਵੇਂ ਜਿਹੜਾ ਉਹਦੇ ਵਿੱਚੋਂ ਰੋਟੀ ਸਾਰੀ ਖਾ ਗਿਆ, ਬਿੱਲੀਆਂ ਦੇ ਹੱਥ ਕੱਖ ਨਹੀਂ ਲੱਗਿਆ। ਏਦਾਂ ਪੰਜਾਬ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਹੁਣ ਜਦੋਂ ਇਕੱਲਾ ਬੰਦਾ ਜਾ ਰਿਹਾ, ਉਹਨੂੰ ਫੇਰ ਤੋਂ ਪੰਜਾਬ ਦੀਆਂ ਮੰਗਾਂ ਚੇਤੇ ਆ ਗਈ, ਚੰਡੀਗੜ੍ਹ ਚੇਤੇ ਆ ਗਿਆ, ਚੰਡੀਗੜ੍ਹ ਚੇਤੇ ਆ ਗਿਆ, ਪੰਜਾਬੀ ਬੋਲਦੇ ਇਲਾਕੇ ਚੇਤੇ ਆ ਗਏ। ਹੁਣ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਪੰਥ ਨੂੰ ਖਤਰੇ ਦਾ ਇੱਕ ਹੋਰ ਸਲੋਗਨ ਉਛਲੇਗਾ। ਸੋ ਬੜਾ ਵਧੀਆ ਤੁਹਾਡਾ ਸਵਾਲ ਹੈ। ਸੁਚੇਤ ਹੋਣਾ ਚਾਹੀਦਾ ਪੰਜਾਬੀਆਂ ਨੂੰ ਇਸ ਮੁੱਦੇ ਤੋਂ ਵੀ ਹੁਣ ਤੱਕ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਐਕਸਪਲਾਇਟ ਕੀਤਾ ਜਾਂਦਾ ਰਿਹਾ। ਪੰਜਾਬੀਆਂ ਦੇ ਆਪਣੇ ਪੰਜਾਬ ਪ੍ਰਤੀ ਜਿਹੜੇ ਇਮੋਸ਼ਨ ਹੈ, ਉਹਨਾਂ ਦੀ ਜਿਹੜੀ ਐਕਸਪਲਾਇਟੇਸ਼ਨ ਹੈ, ਉਹ ਪੰਜਾਬ ਦੇ ਰਾਜਨੀਤੀ ਉਹਨਾਂ ਨੇ ਕੀਤੀ ਹੈ, ਚਾਹੇ ਅਕਾਲੀ ਚਾਹੇ ਕਾਂਗਰਸੀ। ਸੋ ਪੰਜਾਬੀਆਂ ਨੂੰ ਆਪਣੀ ਲੜਾਈ ਲੜਨ ਵਾਸਤੇ ਇੱਕ ਮੁਸਤਾ ਦੀ ਜ਼ਰੂਰਤ ਹੈ ਤੇ ਪੰਜਾਬੀਆਂ ਨੂੰ ਇਹ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਤੁਹਾਡੀਆਂ ਭਾਵਨਾਵਾਂ ਨੂੰ ਕੌਣ ਹੈ ਜਿਹੜਾ ਐਕਸਪਲਾਇਟ ਕਰ ਰਿਹਾ, ਤੁਹਾਡੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਰਿਹਾ। ਸੋ ਜਿੰਨੀ ਦੇਰ ਤੱਕ ਪੰਜਾਬੀ ਨਹੀਂ ਸਮਝਣਗੇ, ਪੰਜਾਬੀ ਅੱਗੇ ਠੱਗੇ ਜਾਂਦੇ ਰਹਿਣਗੇ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹੁਣ ਸੈਂਟਰ ਦੇ ਵੱਲ ਵਧਦੇ ਹੋਏ ਕਾਲੇ ਧਨ ਨੂੰ ਲੈ ਕੇ ਲਗਾਤਾਰ ਜਿਹੜੇ ਆ ਇਹ ਚਿੰਤਾਵਾਂ ਆ ਵਿਰੋਧੀ ਧਿਰ ਦੀਆਂ ਉਹ ਸਾਹਮਣੇ ਆ ਰਹੀਆਂ ਆ। 100 ਦਿਨਾਂ ਦੇ ਵਿੱਚ ਕਾਲਾ ਧਨ ਵਾਪਸ ਲੈ ਆਉਣਾ ਆ, ਉਹ ਜਿਹੜਾ ਆ ਉਹ ਵੀ ਇਹਨਾਂ ਦਾ ਨਾਰਾ ਆ ਉਹ ਫੇਲ ਹੋ ਗਿਆ। ਨਾਲੇ ਇੱਕ ਗੱਲ ਹੋਰ ਵੀ ਸੀਗੀ ਵੀ ਜਦੋਂ ਇਲੈਕਸ਼ਨ ਹੋਈਆਂ ਨਹੀਂ ਸੀ ਇਹਨਾਂ ਨੂੰ ਸਾਰਾ ਕੁਝ ਪਤਾ ਸੀ, ਕਿੰਨੇ ਬੰਦੇ ਆ, ਕਿੰਨੀ ਉਹਨਾਂ ਦੀ ਜਿਹੜੀ ਜਾਇਦਾਦ ਆ ਉਹ ਬਾਹਰ ਪਈ ਆ। ਤੇ ਹੁਣ ਇਹ ਕਹਿ ਰਹੇ ਆ ਸਾਨੂੰ ਕੁਛ ਨਹੀਂ ਪਤਾ ਲੱਗਦਾ ਤੇ ਸਾਨੂੰ ਕੁਛ ਪਤਾ ਨਹੀਂ ਹੈ ਤੇ ਸਾਨੂੰ ਕੁਛ ਦੱਸਦੇ ਨਹੀਂ। ਇਹ ਲੋਕਾਂ ਨੂੰ ਕਿੰਨੀ ਦੇਰ ਤੱਕ ਇਸ ਤਰੀਕੇ ਦੇ ਨਾਲ ਮੂਰਖ ਬਣਾਈ ਜਾਣਗੇ? ਕੀ ਲੋਕ ਸੁਚੇਤ ਹੋਣਗੇ ਵੀ ਕਦੀ ਜਾਂ ਨਹੀਂ? ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਾਲਾ ਧਨ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਗਈ ਭਾਰਤ ਦੇ ਵਿੱਚ। ਅਸੀਂ ਅਕਸਰ ਇੱਥੇ ਚਰਚਾ ਕੀਤੀ ਆ, ਗੱਲਾਂ ਦੁਹਰਾ ਨਾ ਹੋ ਜਾਣ, ਪਰ ਰਾਜਨੀਤੀ ਕਰਨ ਵਾਲਿਆਂ ਨੇ ਕਦੀ ਵੀ ਇਹ ਤਾਂ ਕਿਹਾ ਹਮੇਸ਼ਾ ਹੀ ਕਿ ਵਿਦੇਸ਼ਾਂ 'ਚ ਪਿਆ ਕਾਲਾ ਧਨ ਜਿਹੜਾ ਵਾਪਸ ਲੈ ਕੇ ਆਵਾਂਗੇ, 100 ਦਿਨ 'ਚ ਲੈ ਕੇ ਆਵਾਂਗੇ। 100 ਦਿਨ ਤਾਂ ਉੱਡ ਗਏ, ਸਗੋਂ ਨਾ ਵੀ ਜਨਤਕ ਕਰਨੇ ਜਿਹੜੇ ਗਵਾਰਾ ਨਹੀਂ ਸਰਕਾਰ ਨੂੰ, ਕਿਉਂਕਿ ਵੱਡੀਆਂ ਮੱਛੀਆਂ ਇਹਦੇ ਵਿੱਚ ਹੈਗੀਆਂ ਤੇ ਉਹਨਾਂ ਦੇ ਨਾਂ ਜਿਹੜੇ ਉਹ ਬੋਲਦੇ ਆ ਜੀ। ਪਰ ਇਹ ਨਹੀਂ ਕਿਹਾ ਕਦੇ ਵੀ ਬਲੈਕ ਮਨੀ ਦੇ ਇਸ਼ੂ ਦੇ ਉੱਤੇ ਕਿਸੇ ਵੀ ਧਿਰ ਨੇ ਵੀ ਜਿਹੜਾ ਬਲੈਕ ਮਨੀ ਜਾਂ ਕਾਲਾ ਧਨ ਜਿਹੜਾ ਤੁਸੀਂ ਕਹਿੰਦੇ ਹੋ ਵਿਦੇਸ਼ਾਂ 'ਚ ਪਿਆ, ਉਹਦੇ ਨਾਲੋਂ ਕਈ ਹਜ਼ਾਰ ਗੁਣਾ ਜਿਹੜਾ ਕਾਲਾ ਧਨ ਹੈ ਉਹ ਭਾਰਤ ਦੇ ਵਿੱਚ ਪਿਆ ਜੀ। 90% ਟੋਟਲ ਜਿਹੜੀ ਬਲੈਕ ਮਨੀ ਉਹਦਾ 90% ਭਾਰਤ ਦੇ ਅੰਦਰ ਹੈ। ਭਾਰਤ ਦੀ ਰੀਅਲ ਸਟੇਟ 'ਚ ਹੈ, ਭਾਰਤ ਦੇ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਹੈ, ਭਾਰਤ ਦਾ ਜਿਹੜਾ ਬਾਲ ਮਜ਼ਦੂਰੀ ਜਿਹੜੀ ਹੈ, ਕੈਲਾਸ਼ ਸਤਿਆਰਥੀ ਨੇ ਪਰਸੋਂ ਚੌਥੇ ਗੱਲ ਕਹੀ, ਜਿਹਨਾਂ ਨੂੰ ਐਤਕੀ ਨੋਬਲ ਪ੍ਰਾਈਜ਼ ਮਿਲਿਆ ਮਲਾਲਾ ਦੇ ਨਾਲ ਸਾਂਝੇ ਤੌਰ ਦੇ ਉੱਤੇ, ਜਿਹੜੇ ਬੱਚਿਆਂ ਬਾਰੇ ਕੰਮ ਕਰ ਰਹੇ ਆ, ਉਹਨਾਂ ਨੇ ਗੱਲ ਕਹੀ ਕਿ ਸਭ ਤੋਂ ਜ਼ਿਆਦਾ ਬਲੈਕ ਮਨੀ ਤਾਂ ਜਿਹੜੀ ਚਾਈਲਡ ਲੇਬਰ ਆ ਹਿੰਦੁਸਤਾਨ ਦੀ ਉੱਥੇ ਪਈ ਹੈ। ਜੀ 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 ਇਹਦੇ ਇੰਡਸਟਰੀਅਲ ਐਸੋਸੀਏਸ਼ਨ 'ਚ ਬਲੈਕ ਮਨੀ ਹੈ, ਰੀਅਲ ਸਟੇਟ ਦੇ ਵਿੱਚ ਬਲੈਕ ਮਨੀ ਹੈ। ਸੋ ਉਹ 90% ਟੋਟਲ ਬਲੈਕ ਮਨੀ ਜਿਹੜਾ ਹਿੰਦੁਸਤਾਨ 'ਚ ਪਈ ਹੈ, ਉਹਦੀ ਗੱਲ ਕੌਣ ਕਰੇ? ਉਹਦੀ ਗੱਲ ਵੀ ਕਿਸੇ ਨੇ ਨਹੀਂ ਕਰਨੀ। ਜਿਹੜੇ ਵਿਦੇਸ਼ਾਂ 'ਚੋਂ ਕਾਲਾ ਧਨ ਵਾਪਸ ਲਿਆਉਣ ਦੀਆਂ ਗੱਲਾਂ ਕਰਦੇ ਸੀ, ਅੱਜ ਕੱਲ੍ਹ ਬਾਬਾ ਰਾਮਦੇਵ ਸਾਹਿਬ ਨਰਿੰਦਰ ਮੋਦੀ ਨੂੰ ਇਹ ਸੁਝਾਅ ਦੇ ਰਹੇ ਆ ਵੀ ਨਸ਼ੇ ਜਿਹੜੇ ਡਰੱਗ ਨਾਲ ਬਚਿਆ ਜਾ ਸਕਦਾ। ਹੁਣ ਡਰੱਗ ਦੇ ਉੱਤੇ ਰਾਜਨੀਤੀ ਕੀਤੀ ਜਾਏਗੀ। ਅੱਜ ਨਰਿੰਦਰ ਮੋਦੀ ਉਹਨਾਂ ਦਾ ਬਿਆਨ ਹੈ ਕਿ ਡਰੱਗ ਨਾਲ ਸਿੱਝਣ ਵਾਸਤੇ ਮੈਂ ਲੋਕਾਂ ਤੋਂ ਸੁਝਾਅ ਮੰਗਦਾ ਵੀ ਮਨ ਕੀ ਬਾਤ ਜਿਹੜੀ ਮੇਰਾ ਰੇਡੀਓ ਪ੍ਰੋਗਰਾਮ ਹੈ ਉਹ 'ਚ ਮੈਨੂੰ ਸੁਝਾਅ ਵੀ ਡਰੱਗ ਜਿਹੜੇ ਕਾਰੋਬਾਰੀ ਹੈ ਜਾਂ ਡਰੱਗ ਦੀ ਲੱਤ ਜਿਹਨਾਂ ਨੂੰ ਲੱਗੀ ਹੈ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ ਜੀ। ਲੋਕਾਂ ਤੋਂ ਸੁਝਾਅ ਮੰਗਦੀ ਹੈ ਸਰਕਾਰ। ਸਰਕਾਰ ਕੋਲ ਕੀ ਨਹੀਂ ਕਰਨ ਨੂੰ, ਸਰਕਾਰ ਜੋ ਮਰਜ਼ੀ ਕਰ ਸਕਦੀ ਹੈ। ਇਹ ਸਿਰਫ ਪੋਲੀਟੀਸਾਈਜ਼ ਹੁੰਦਾ ਸਾਰਾ ਕੁਝ। ਇਹ ਮੁੱਦੇ ਜਿਹੜੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਚੱਕੇ ਜਾਂਦੇ ਹੈ ਤੇ ਲੋਕ ਮੂਰਖ ਬਣੇ ਹੈ, ਨੋ ਡਾਊਟ, ਪਰ ਲੋਕ ਬਹੁਤੀ ਦੇਰ ਮੂਰਖ ਰਹਿਣਗੇ ਨਹੀਂ।
ਕਿਉਂਕਿ ਲੋਕ ਹਮੇਸ਼ਾ ਹੀ ਤੁਹਾਡੀ ਪ੍ਰੀਖਿਆ ਲੈਂਦੇ ਆ, ਲੋਕ ਤੁਹਾਨੂੰ ਟੈਸਟ ਕਰਦੇ ਆ। ਲੋਕਾਂ ਨੇ 65 ਸਾਲ ਕਾਂਗਰਸ ਪਾਰਟੀ ਨੂੰ ਟੈਸਟ ਕੀਤਾ ਤੇ ਵਿੱਚ ਕਾਂਗਰਸ ਪਾਰਟੀ ਨੂੰ ਜ਼ਮੀਨ ਵੀ ਦਿਖਾਈ, ਪਰ ਜਿਹੜੇ ਕਾਂਗਰਸ ਦੇ ਥਾਂ ਤੇ ਆਏ ਉਹਨਾਂ ਨੇ ਕਾਂਗਰਸ ਦਾ ਕੰਮ ਨਹੀਂ ਕੀਤਾ ਜੀ ਜੀ। ਉਹ 4 ਕਦਮ ਅੱਗੇ ਜਾ ਕੇ ਕਾਂਗਰਸ ਤੋਂ ਵੀ ਮਾੜੇ ਕੰਮ ਕੀਤੇ। ਅੱਜ ਤੇ ਕਾਂਗਰਸ ਨੂੰ ਜਿਹੜਾ ਅਸਲੀ ਥਾਂ ਦਿਖਾਤੀ ਹੈ ਲੋਕਾਂ ਨੇ, ਪਰ ਲੋਕਾਂ ਨੇ ਜਿਹਨਾਂ ਨੂੰ ਸਿਰ ਤੇ ਬਿਠਾਇਆ ਉਹਨਾਂ ਨੂੰ ਟੈਸਟ ਕਰ ਰਹੇ ਨੇ। ਅੱਜ ਕੱਲ੍ਹ ਲੋਕ 5 ਸਾਲ ਬਾਅਦ ਉਹਨਾਂ ਦੀ ਪ੍ਰੀਖਿਆ ਹੋ ਜਾਏਗੀ। ਸੋ ਕਾਲਾ ਧਨ ਦਾ ਇਸ਼ੂ ਹੋਵੇ ਜਾਂ ਕੋਈ ਵੀ ਇਸ਼ੂ ਹੋਵੇ, ਇਹਨਾਂ ਇਸ਼ੂਜ਼ ਦੇ ਉੱਤੇ ਸਰਕਾਰੀ ਤਰਜੀਹਾਂ ਜਿਹੜੀਆਂ ਉਹ ਲੋਕਾਂ ਦੇ ਪੱਖ 'ਚ ਨਹੀਂ ਹੈ, ਲੋਕਾਂ ਦੇ ਮੁਤਾਬਕ ਨਹੀਂ ਹੈ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ ਦਿੱਲੀ ਦੀ ਜਿਹੜੀਆਂ ਹੁਣ ਚੋਣਾਂ ਆ ਉਹਨਾਂ ਦਾ ਰਾਹ ਜਿਹੜਾ ਜੀ ਪੱਧਰਾ ਹੋ ਗਿਆ, ਅਸੈਂਬਲੀ ਭੰਗ ਕਰ ਦਿੱਤੀ ਗਈ ਆ। ਅਸੈਂਬਲੀ ਭੰਗ ਕਰ ਦਿੱਤੀ ਗਈ ਹੈ ਤੇ ਚੋਣਾਂ ਵਾਸਤੇ ਰਸਤਾ ਬਿਲਕੁਲ ਸਾਫ਼ ਹੋ ਗਿਆ, ਕਿਉਂਕਿ ਕਿਸੇ ਵੀ ਪਾਰਟੀ ਨੇ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਤਿੰਨਾਂ ਨੇ ਸਰਕਾਰ ਬਣਾਉਣ ਦੀ ਹਾਮੀ ਨਹੀਂ ਭਰੀ। ਕਾਂਗਰਸ ਤਾਂ ਭਰੀ ਨਹੀਂ ਸੀ ਸਕਦੀ। ਬੀਜੇਪੀ ਨੂੰ ਸੱਦਾ ਦੇਣਾ ਸੀ ਤੇ ਬੀਜੇਪੀ ਕਹਿੰਦੀ ਨਹੀਂ, ਮੈਂ ਨਹੀਂ ਸਰਕਾਰ ਬਣਾਉਣੀ, ਅਸੀਂ ਤਾਜ਼ਾ ਚੋਣਾਂ ਚਾਹੁੰਦੇ ਹਾਂ। ਬੀਜੇਪੀ ਨੇ ਆਪਣਾ ਏਜੰਡਾ ਬਦਲ ਲਿਆ। ਜਦੋਂ ਹਰਿਆਣੇ ਤੇ ਮਹਾਰਾਸ਼ਟਰ 'ਚ ਚੋਣਾਂ ਨਹੀਂ ਸੀ ਹੋਈਆਂ, ਉਦੋਂ ਬੀਜੇਪੀ ਜੋਰ ਤੋੜ ਨਾਲ ਦਿੱਲੀ 'ਚ ਸਰਕਾਰ ਬਣਾਉਣ ਨੂੰ ਤਿਆਰ ਸੀ। ਜਦੋਂ ਹਰਿਆਣੇ ਤੇ ਮਹਾਰਾਸ਼ਟਰ ਦੇ ਨਤੀਜੇ ਆਪਣੇ ਪੱਖ 'ਚ ਆ ਕੇ ਦੇਖ ਲਏ, ਫਿਰ ਬੀਜੇਪੀ ਚਾਹੁੰਦੀ ਹੈ ਕਿ ਦਿੱਲੀ 'ਚ ਜਿਹੜੀ ਨਰਿੰਦਰ ਮੋਦੀ ਦੀ ਜਿਹੜੀ ਇੱਕ ਕੰਪੇਨ ਹੈ ਜਾਂ ਲਹਿਰ ਹੈ, ਉਹਦੇ ਸਿਰ ਤੇ ਦਿੱਲੀ 'ਚ ਇਕੱਲਿਆਂ ਰਾਜ ਕੀਤਾ ਜਾਏ। ਇਸ ਕਰਕੇ ਉਹਨਾਂ ਨੇ ਵੀ ਹੁਣ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ। ਫਰਵਰੀ 'ਚ ਚੋਣਾਂ ਹੋਣਗੀਆਂ। ਕਿੱਦਾਂ ਦੀ ਸਿਚੁਏਸ਼ਨ ਰਹੇਗੀ ਅੱਜ ਦੀ ਤਰੀਕ ਦੇ ਵਿੱਚ, ਮੈਂ ਇੰਨੇ ਕਹਿ ਸਕਦਾ ਵੀ ਜਿਹੜਾ ਹਰਿਆਣੇ ਤੇ ਮਹਾਰਾਸ਼ਟਰ ਜਾਂ ਰਾਜਸਥਾਨ ਜਾਂ ਦੇਸ਼ ਤੇ ਜਿਹੜਾ ਰਾਜ ਹੈ ਇਸ ਵੇਲੇ ਬੀਜੇਪੀ ਦਾ, ਤੇ ਜਿੱਦਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦਾ ਇੱਕ ਮੈਜਿਕ ਚੱਲ ਰਿਹਾ ਹੈ, ਉਸ ਮੈਜਿਕ ਦੇ ਆਸਰੇ ਦਿੱਲੀ ਦੇ ਵਿੱਚ ਸ਼ਾਇਦ ਇਕੱਲਿਆਂ ਤੌਰ ਤੇ ਸਰਕਾਰ ਬਣਾਉਣ ਦੇ ਵਿੱਚ ਸਫਲ ਹੋ ਜਾਏਗੀ ਬੀਜੇਪੀ ਜੀ। ਤੇ ਆਮ ਆਦਮੀ ਪਾਰਟੀ ਸ਼ਾਇਦ ਆਪਣੀ ਪਿਛਲਾ ਜਿਹੜਾ ਪਰਫਾਰਮੈਂਸ ਹੈ ਉਹਨੂੰ ਦੁਹਰਾ ਨਾ ਸਕੇ, ਕਿਉਂਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ। ਕਾਂਗਰਸ ਕਮਜ਼ੋਰ ਸਥਿਤੀ 'ਚ ਹੈ ਤੇ ਉਹਦੀ ਕੋਈ ਬਿਹਤਰੀ ਦੀ ਜਿਹੜੀ ਉਮੀਦ ਬਿਲਕੁਲ ਨਹੀਂ ਹੈ ਦਿੱਲੀ ਦੇ ਵਿੱਚ। ਮੈਨੂੰ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਫਰਵਰੀ 'ਚ ਹੋਣਗੀਆਂ, ਨੋਟੀਫਿਕੇਸ਼ਨ ਸ਼ਾਇਦ ਜਨਵਰੀ ਐਂਡ 'ਚ ਹੋ ਜਾਏ, ਕਿਉਂਕਿ ਨਵੀਆਂ ਵੋਟਰ ਲਿਸਟਾਂ ਬਣਨੀਆਂ। ਵਿਧਾਨ ਸਭਾ ਭੰਗ ਕਰ ਦਿੱਤੀ ਹੈ, ਰਾਸ਼ਟਰਪਤੀ ਦੀ ਸਿਫਾਰਿਸ਼ ਦੇ ਉੱਤੇ ਕੇਂਦਰੀ ਕੈਬਨਿਟ ਦੇ ਉੱਤੇ ਮੋਹਰ ਲਾ ਦਿੱਤੀ ਹੈ। ਸੋ ਉਹ ਚੋਣਾਂ ਜਿੱਦਾਂ ਨੇੜੇ ਹੋਣਗੀਆਂ, ਨਵੇਂ ਸਮੀਕਰਨ ਕੁਝ ਬਣਨਗੇ ਤਾਂ ਸ਼ਾਇਦ ਅਸੀਂ ਹੋਰ ਬਿਹਤਰ ਟਿੱਪਣੀ ਕਰ ਸਕੀਏ। ਅੱਜ ਦੀ ਤਰੀਕ ਦੇ ਵਿੱਚ ਬੀਜੇਪੀ ਦਿੱਲੀ 'ਚ ਗੇਨ ਕਰਨ ਦੀ ਹਾਲਤ ਵਿੱਚ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪਿੰਡਾਂ ਦੇ ਵੱਲ RSS ਦਾ ਜਿਹੜਾ ਰੁਝਾਨ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਆ। 33 ਜ਼ਿਲ੍ਹਿਆਂ ਦੇ ਵਿੱਚ 200 ਤੋਂ ਵੱਧ ਪਿੰਡ ਆ ਉਹਨਾਂ ਨੇ ਮਾਰਕ ਕਰ ਲਏ ਆ, ਜਿੱਥੇ ਕਹਿੰਦੇ ਜੀ ਉਹ ਆਪਣੀਆਂ ਸ਼ਾਖਾਵਾਂ ਖੋਲਣਗੇ। ਦੇਖੋ RSS ਜਿਹੜਾ ਉਹਦੇ ਨਾਲ ਕੁਝ ਤੁਸੀਂ ਅੱਜ ਦੀਆਂ ਖਬਰਾਂ ਦੇ ਵਿੱਚ ਵੀ ਸੁਣਿਆ ਹੋਣਾ, ਥੋੜੀ ਤਣਾਅ ਵੀ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ। ਜੀ ਜੀ। ਸਪੈਸ਼ਲ ਰਿਪੋਰਟ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀ ਕੀਤੀ ਸੀ, ਪਰ ਉਹਦੇ ਬਾਵਜੂਦ RSS ਨੂੰ ਭਾਰਤੀ ਜਨਤਾ ਪਾਰਟੀ ਤੋਂ ਬਿਹਤਰ ਜਿਹੜਾ ਆ ਕੋਈ ਰਾਜਨੀਤਿਕ ਵਿੰਗ ਦੇ ਤੌਰ ਤੇ ਨਹੀਂ ਮਿਲੇਗਾ, ਕਿਉਂਕਿ ਜਿਹੜੀ ਹਿੰਦੂਤਵ ਦੀ ਜਿਹੜੀ ਟੋਟਲ ਆਈਡੀਓਲੋਜੀ ਹੈ, ਉਹਨੂੰ ਜਿਹੜੀ ਕਲਚਰਲ ਸੰਗਠਨ ਦੇ ਤੌਰ ਦੇ ਉੱਤੇ RSS ਨੇ ਅਡਾਪਟ ਕੀਤੀ ਹੋਈ ਹੈ। ਕਹਿਣ ਨੂੰ ਕਲਚਰਲ ਜਥੇਬੰਦੀ ਆ ਜਾਂ ਸੱਭਿਆਚਾਰਕ ਜਥੇਬੰਦੀ RSS, ਪਰ ਪੋਲੀਟੀਕਲੀ ਜਿਹੜੀ ਉਹਦੀ ਜਿਹੜੀ ਵਿਚਾਰਧਾਰਾ ਉਹਨੂੰ ਬੀਜੇਪੀ ਅੱਗੇ ਲੈ ਕੇ ਜਾ ਰਹੀ ਹੈ। ਸੋ ਬੀਜੇਪੀ ਨੂੰ ਪੰਜਾਬ ਦੇ ਵਿੱਚ ਇਕੱਲਿਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੱਤਾ ਤੱਕ ਪਹੁੰਚਾਉਣ ਵਾਸਤੇ RSS ਨੇ ਗੁਪਚੁਪ ਤਰੀਕੇ ਦੇ ਨਾਲ ਪੰਜਾਬ 'ਚ ਐਕਟੀਵਿਟੀਜ਼ ਆਪਣੀਆਂ ਸ਼ੁਰੂ ਕਰ ਦਿੱਤੀਆਂ ਜੀ। RSS ਨੇ ਜੋ ਸਾਡੇ ਕੋਲ ਖਬਰ ਹੈ, ਪੰਜਾਬ ਨੂੰ ਜਥੇਬੰਦਕ ਤੌਰ ਤੇ 33 ਜ਼ਿਲ੍ਹਿਆਂ 'ਚ ਵੰਡ ਲਿਆ ਤੇ 33 ਜ਼ਿਲ੍ਹਿਆਂ ਦੇ 200 ਪਿੰਡਾਂ ਨੂੰ ਵੀ ਮਾਰਕ ਕਰ ਲਿਆ, ਜਿੱਥੇ RSS ਦੇ 1 ਤੋਂ ਲੈ ਕੇ 10+ ਵਰਕਰ ਬਣ ਗਏ ਆ ਤੇ ਉਹਨਾਂ ਨੇ ਆਪਣੀ ਐਕਟੀਵਿਟੀ ਸ਼ੁਰੂ ਕਰ ਦਿੱਤੀਆਂ ਜੀ। ਪੰਜਾਬ ਦੇ ਸ਼ਹਿਰਾਂ ਜਾਂ ਕਸਬਿਆਂ 'ਚ ਤਾਂ ਬੀਜੇਪੀ ਹੈ, ਪਰ ਪੰਜਾਬ ਦੇ ਪਿੰਡਾਂ 'ਚ ਹਾਲੇ ਵੀ ਬੀਜੇਪੀ ਦੀ ਕੋਈ ਸ਼ਾਖਾ ਨਹੀਂ ਲੱਗਦੀ, ਜਿਹਨੂੰ ਤੁਸੀਂ ਕਹਿੰਦੇ ਸਵੇਰੇ ਜਿਹੜੀ ਕਾਠੀ ਨਿਕਰਾਂ ਪਾ ਕੇ ਸ਼ਾਖਾ ਲੱਗਦੀ ਹੈ ਸ਼ਹਿਰਾਂ ਦੇ ਵਿੱਚ, ਸ਼ਾਖਾਵਾਂ ਜੀ ਜੀ। ਹੁਣ ਪੰਜਾਬ ਦੇ ਪਿੰਡਾਂ 'ਚ ਬੀਜੇਪੀ ਸ਼ਾਖਾਵਾਂ ਲਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਪਿੰਡਾਂ 'ਚ ਘੁਸਪੈਠ ਕੀਤੀ ਜਾ ਸਕੇ ਤੇ ਬੀਜੇਪੀ ਤਾਕਤ ਵਧਾਈ ਜਾ ਸਕੇ।
ਪੰਜਾਬ ਦੇ ਪਿੰਡਾਂ ਦਾ ਸਰਵੇ ਕੀਤਾ ਜਾ ਰਿਹਾ ਕਿ ਕਿੰਨੇ ਹਿੰਦੂ ਕਮਿਊਨਿਟੀ ਦੇ ਲੋਕ ਜਿਹੜੇ ਆ ਕਾਂਗਰਸ ਵੱਲ ਝੁਕੇ ਹੋਏ ਆ, ਕਿੰਨੇ ਹਿੰਦੂ ਕਮਿਊਨਿਟੀ ਦੇ ਲੋਕ ਆ ਜਿਹੜੇ BSP ਨੂੰ ਵੋਟ ਕਰਦੇ ਆ, ਕਿੰਨੇ ਕਾਂਗਰਸਿਸਟਾਂ ਨੂੰ ਵੋਟ ਕਰਦੇ ਆ, ਕਿੰਨੇ ਅਕਾਲੀਆਂ ਨੂੰ ਵੋਟ ਕਰਦੇ ਆ। ਉਹ ਸਾਰੇ ਡਾਟਾ ਜਿਹੜਾ RSS ਇਕੱਠੀ ਕਰ ਰਹੀ ਹੈ। ਇਹ ਬੜੇ ਖਤਰਨਾਕ ਸੰਕੇਤ ਹੈ। ਇਹ ਨਹੀਂ ਉਹ ਭਾਰਤ ਦੇ ਵਿੱਚ ਹੀ RSS ਉੱਤੇ ਪਾਬੰਦੀ ਵੀ ਨਹੀਂ, ਪਰ ਫਿਰ ਵੀ ਜਿਸ ਤਰ੍ਹਾਂ ਦੀ ਉਹਦੀ ਰਾਜਨੀਤੀ RSS ਦੀ ਹਿੰਦੀ ਤੇ ਹਿੰਦੁਸਤਾਨ ਦੀ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ BJP ਅੱਗੇ ਲੈ ਕੇ ਜਾ ਰਹੀ ਉਹਦੀ ਰਾਜਨੀਤੀ, ਉਹ ਰਾਜਨੀਤੀ ਘੱਟ ਗਿਣਤੀ ਨੂੰ ਮੁਆਫਕ ਨਹੀਂ ਹੈ। ਜੇ ਪਿੰਡਾਂ ਤੱਕ ਵੀ ਫੈਲਾਅ ਹੋਏਗਾ RSS ਦੇ ਰੂਪ ਦੇ ਵਿੱਚ, ਤਾਂ ਕਿਤੇ ਵੀ ਕੋਈ ਟਕਰਾਅ ਜਦੋਂ ਹੁੰਦਾ, ਕਲੈਸ਼ ਹੁੰਦਾ ਹੈ, ਤਾਂ ਉਹਦੇ ਬੜੀ ਛੇਤੀ ਹਿੰਸਕ ਹੋਣ ਦੀ ਤਵੱਕੋ ਕੀਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਨੇ ਵੀ ਇਸ ਗੱਲ ਤੇ RSS ਦੀ ਨੁਕਤਾਚੀਨੀ ਕੀਤੀ ਹੈ ਤੇ RSS ਨੇ ਭਾਵੇਂ ਉਹਨਾਂ ਨੂੰ ਮੋੜਵਾਂ ਜਵਾਬ ਦਿੱਤਾ ਹੈ ਵੀ ਕੈਪਟਨ ਅਮਰਿੰਦਰ ਤਾਂ ਆਪਣੇ ਪਾਕਿਸਤਾਨੀ ਜਿਹੜੇ ਹੱਕ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਡੇ ਖਿਲਾਫ ਬੋਲਦੇ ਆ। ਪਰ ਸੱਚ ਇਹ ਹੈ ਵੀ RSS ਦੀ ਵਿਚਾਰਧਾਰਾ ਦੇਸ਼ ਨੂੰ ਇੱਕ ਨਿਸ਼ਾਨ, ਇੱਕ ਭਾਸ਼ਾ, ਇੱਕ ਵੇਸ਼ਭੂਸ਼ਾ ਤੇ ਜਿਹੜਾ ਰੱਖਣ ਦੀ ਜਿਹੜੀ ਉਹਦੀ ਰਾਜਨੀਤੀ ਹੈ, ਜਿਹੜੀ ਹਿੰਦੀ ਤੇ ਹਿੰਦੁਸਤਾਨ। ਜੇ ਤੁਸੀਂ ਇੱਕ ਭਾਸ਼ਾ ਦੀ ਗੱਲ ਕਰੋਗੇ ਤਾਂ ਫਿਰ ਜਿਹੜੀਆਂ ਸਾਡੀ ਵੰਨ-ਸੁਵੰਨਤਾ ਸਾਡੇ ਮੁਲਕ ਦੇ ਵਿੱਚ ਭਾਸ਼ਾਵਾਂ ਦੀ, ਫਿਰ ਪੰਜਾਬੀ ਦਾ ਕੀ ਬਣੇਗਾ, ਫਿਰ ਬੰਗਾਲੀ ਦਾ ਕੀ ਬਣੇਗਾ, ਫਿਰ ਤੇਲਗੂ ਦਾ ਕੀ ਬਣੇਗਾ, ਫਿਰ ਜਿਹੜੀ ਭਾਸ਼ਾ ਦੇ ਨਾਲ ਇੱਕ ਸੱਭਿਆਚਾਰ ਹੁੰਦਾ ਉਹਦਾ ਵੀ ਭੋਗ ਪਏਗਾ। ਸੋ ਅਲਟੀਮੇਟਲੀ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਫੈਲਾਅ ਕਰਨਾ ਚਾਹੁੰਦੀ ਹੈ, ਉਹਦੇ ਤੋਂ ਚਿੰਤਾ ਚਾਉਣਾ ਕਾਂਗਰਸ ਦਾ ਵੀ ਜਾਇਜ਼ ਹੈ, ਆਮ ਲੋਕਾਂ ਦਾ ਵੀ ਜਾਇਜ਼ ਹੈ। ਈਵਨ ਅਕਾਲੀ ਵੀ ਇਸ ਗੱਲੋਂ ਦੁਖੀ ਹੈ ਵੀ ਜੇ BJP ਪਿੰਡਾਂ 'ਚ ਵੀ ਘੁਸਪੈਠ ਕਰ ਗਈ ਤੇ ਫਿਰ ਸਾਡੇ ਤੇ ਵਾਧੂ ਦਬਾਅ ਪਏਗਾ ਤੇ ਪੰਜਾਬ ਦੀ ਹੁਕੂਮਤ ਜਿਹੜੀ ਹੈ ਉਹਦੇ ਤੋਂ ਜ਼ਿਆਦਾ ਹਿੱਸੇਦਾਰੀ ਮੰਗਣਗੇ। ਪਰ RSS ਨੇ ਆਪਣਾ ਜਿਹੜਾ ਇੱਕ ਗੁਪਤ ਏਜੰਡਾ ਨੂੰ ਲਾਗੂ ਕਰਨ ਦਾ ਪੂਰਾ ਪਲਾਨ ਤਿਆਰ ਕਰ ਲਿਆ ਤੇ ਉਹ ਪੰਜਾਬ ਦੇ ਪਿੰਡਾਂ ਨੂੰ ਚੱਲੋ ਮੁਹਿੰਮ ਜਿਹੜੀ ਹੈ ਸ਼ੁਰੂ ਕਰਨ ਜਾ ਰਹੀ ਹੈ। ਜੀ ਸੋ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਕਾਫੀ ਜਿਹੜਾ ਜੀ ਇਸ ਚੀਜ਼ ਦੇ ਲਈ ਸੁਚੇਤ ਰਹਿਣਾ ਪਵੇਗਾ। ਅਗਲੀ ਜਿਹੜੀ ਜੀ ਗੱਲ ਕਰਦੇ ਹਾਂ ਵਾਹਗਾ ਬਾਰਡਰ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ, ਬੰਬ ਧਮਾਕੇ ਨੂੰ ਲੈ ਕੇ ਕੀ ਤਾਜ਼ਾ ਸਥਿਤੀ ਹੈ ਤੇ ਕੀ ਅਪਡੇਟ ਹੈ ਉਸ ਦੇ ਉੱਤੇ? ਦੇਖੋ, ਪਹਿਲੀ ਗੱਲ ਤਾਂ ਅਸੀਂ ਪੰਜਾਬੀ ਰੇਡੀਓ USA ਤੋਂ ਇਹਦੇ ਤੇ ਬਹੁਤ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਧਮਾਕਾ ਭਾਵੇਂ ਪਾਕਿਸਤਾਨ ਵਾਲੇ ਪਾਸੇ ਹੋਇਆ, ਪਰ ਚਾਹੇ ਉਹ ਪਾਕਿਸਤਾਨੀ ਆਵਾਮ ਹੋਵੇ ਚਾਹੇ ਹਿੰਦੁਸਤਾਨ ਦਾ ਆਵਾਮ ਹੋਵੇ, ਉਹਨਾਂ ਦੇ ਦੁੱਖ, ਉਹਨਾਂ ਦੇ ਪੀੜਾਂ, ਉਹਨਾਂ ਦੇ ਹਾਦਸੇ, ਉਹਨਾਂ ਦੀ ਜ਼ਿੰਦਗੀ ਰੋਜ਼ਾਨਾ ਜਿਸ ਤਰ੍ਹਾਂ ਗੁਜ਼ਰਦੀ ਆ, ਉਹ ਸਾਰਾ ਕੁਝ ਸਾਂਝਾ ਸਾਡਾ। ਕੇਵਲ ਪਾਕਿਸਤਾਨ ਕਰਕੇ ਨਹੀਂ ਕਿ ਸਾਡਾ ਕਿਸੇ ਵੇਲੇ ਹਿੱਸਾ ਹੁੰਦਾ ਸੀ, ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਿਹੜਾ ਕਾਮਨ ਮੈਨ ਹੈ ਉਹ ਇੱਕੋ ਤਰ੍ਹਾਂ ਰੋਂਦਾ ਹੈ, ਇੱਕੋ ਤਰ੍ਹਾਂ ਹੱਸਦਾ ਹੈ। ਉਹਨੂੰ ਉਹੀ ਤਕਲੀਫ ਹੁੰਦੀ ਹੈ, ਕਿਸੇ ਬ੍ਰਿਟਿਸ਼ ਨੂੰ, ਕਿਸੇ ਅਮਰੀਕੀ ਨੂੰ, ਆਮ ਨਾਗਰਿਕ ਨੂੰ ਵੀ ਉਹੀ ਤਕਲੀਫ ਹੁੰਦੀ ਜਦੋਂ ਏਦਾਂ ਦੀ ਘਟਨਾ ਵਾਪਰਦੀ ਜਿੱਦਾਂ ਦੀ ਕਿਸੇ ਪਾਕਿਸਤਾਨੀ ਨੂੰ ਹੁੰਦੀ ਹੈ ਜਾਂ ਕਿਸੇ ਹਿੰਦੁਸਤਾਨੀ ਨੂੰ ਹੁੰਦੀ ਹੈ। ਸੋ ਸਾਡਾ ਦੁੱਖ ਹੈ, ਪੰਜਾਬੀ ਰੇਡੀਓ USA ਵੱਲੋਂ ਸਾਨੂੰ ਬੇਹੱਦ ਦੁੱਖ ਹੈ ਕਿ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਤੇ ਅਸੀਂ ਪਾਕਿਸਤਾਨੀ ਆਵਾਮ ਦੇ ਦੁੱਖ ਦੇ ਵਿੱਚ ਸ਼ਰੀਕ ਹੈ। ਦੂਜੀ ਗੱਲ, ਇਹ ਹਾਦਸਾ ਨਹੀਂ ਹੈ, ਇਹ ਆਪਣੇ ਆਪ ਦੇ ਵਿੱਚ ਬਕਾਇਦਾ ਇੱਕ ਪਲਾਨਡ ਤਰੀਕੇ ਨਾਲ ਕੀਤਾ ਗਿਆ ਹਮਲਾ ਹੈ। ਜਾਂਚ ਹੋ ਜਾਏਗੀ। ਕੁਝ ਜਥੇਬੰਦੀਆਂ ਨੇ ਇਹਦਾ ਕਹਿ ਲਓ ਵੀ ਇਹ ਵੀ ਪ੍ਰਮਾਣ ਕੀਤਾ ਕਿ ਉਹਨਾਂ ਨੇ ਹਮਲਾ ਕੀਤਾ ਹੈ। ਕੋਈ ਇੰਟੈਲੀਜੈਂਸ ਆਪਣੇ ਤਰੀਕੇ ਨਾਲ ਖਬਰ ਦੇ ਰਹੀ ਹੈ। ਇੰਟੈਲੀਜੈਂਸ ਇਹ ਕਹਿ ਰਹੀ ਹੈ ਕਿ ਇਹਨਾਂ ਦਾ ਟਾਰਗੇਟ ਜਿਹੜਾ ਆ ਉਹ ਸਿੱਖ ਸ਼ਰਧਾਲੂ ਸੀਗੇ। ਕੋਈ ਇਹਨਾਂ ਸਹਿਮਤ ਹੁੰਦਾ, ਕੋਈ ਨਹੀਂ ਹੁੰਦਾ, ਇਹ ਵੱਖਰੇ ਮਾਮਲੇ ਆ, ਕਿਉਂਕਿ ਸਰਕਾਰਾਂ ਆਪਣੇ ਤਰੀਕੇ ਦੇ ਨਾਲ ਗੱਲਾਂ ਨੂੰ ਜਿਹੜੀ ਹੈ ਉਹ ਪੇਸ਼ ਕਰਦੀਆਂ। ਪਾਕਿਸਤਾਨ ਦੀ ਹਕੂਮਤ ਆਪਣੇ ਤਰੀਕੇ ਨਾਲ ਸਾਰੀ ਗੱਲ ਨੂੰ ਪੇਸ਼ ਕਰੇਗੀ, ਭਾਰਤੀ ਹਕੂਮਤ ਆਪਣੇ ਤਰੀਕੇ ਨਾਲ ਪੇਸ਼ ਕਰੇਗੀ, ਪਰ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ। ਅਸੀਂ ਪਾਕਿਸਤਾਨੀ ਆਵਾਮ ਦੇ ਦੁੱਖ 'ਚ ਸ਼ਰੀਕ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਨਾ ਪਾਕਿਸਤਾਨ 'ਚ ਕਦੀ ਏਦਾਂ ਦੀਆਂ ਘਟਨਾਵਾਂ ਅੰਜਾਮ ਦਿੱਤੀਆਂ ਜਾਣ, ਨਾ ਭਾਰਤ ਦੇ ਵਿੱਚ, ਨਾ ਦੁਨੀਆ ਦੇ ਕਿਸੇ ਵੀ ਹਿੱਸੇ 'ਚ, ਚਾਹੇ ਅੱਜ ਇਰਾਕ ਹੈ, ਚਾਹੇ ਸੀਰੀਆ ਹੈ, ਚਾਹੇ ਅਫਗਾਨਿਸਤਾਨ ਹੈ, ਕਿਸੇ ਵੀ ਹਿੱਸੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਇਹਦਾ ਅਸਰ ਇਹ ਪਿਆ, ਭਾਰਤ ਤੇ ਪਾਕਿਸਤਾਨ ਦਾ ਵਪਾਰ ਰੁਕ ਗਿਆ। 500 ਟਰੱਕ ਜਿਹੜੇ ਹੈ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਖੜੇ ਹੈ, ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਆਦਾਨ ਪ੍ਰਦਾਨ ਅਸੀਂ ਜਿਹੜਾ ਅਵਸਥਾ ਦਾ ਕਰਦੇ ਉਹ ਸਮਾਨ ਲੱਦਿਆ ਹੋਇਆ। ਵਾਹਗਾ ਬਾਰਡਰ ਦੇ ਪਾਰ ਧਮਾਕੇ ਤੋਂ ਬਾਅਦ ਭਾਰਤ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ
ਤੇ ਕੁਝ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਅਸੀਂ ਭਾਰਤ ਦੇ ਕੋਈ ਖਾਸ ਥਾਵਾਂ ਜਿਹੜੀਆਂ ਉਹਨਾਂ ਤੇ ਵੀ ਹਮਲੇ ਕਰ ਸਕਦੇ ਹਾਂ। ਇਸ ਹਮਲੇ ਦੇ ਪਿੱਛੇ ਕੋਈ ਰਾਜਨੀਤੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਨੂੰ ਡਿਸਟਰਬ ਕਰਨ ਦੀ ਵੀ ਹੋ ਸਕਦੀ ਹੈ। ਸੋ ਸਾਰੀਆਂ ਚੀਜ਼ਾਂ ਖਤਰੇ ਆ ਰਹੀਆਂ ਤੇ ਟੈਰਰਿਜ਼ਮ ਸੋਚਣ ਦੀ ਜ਼ਰੂਰਤ ਹੈ ਕਿ ਟੈਰਰਿਜ਼ਮ ਦਾ ਕੋਈ ਧਰਮ ਨਹੀਂ ਹੁੰਦਾ, ਟੈਰਰਿਜ਼ਮ ਦੀ ਕੋਈ ਸਰਹੱਦ ਨਹੀਂ ਹੁੰਦੀ। ਟੈਰਰਿਜ਼ਮ ਦਾ ਧਰਮ ਟੈਰਰਿਜ਼ਮ ਹੈ, ਦਹਿਸ਼ਤ ਹੈ। ਤੇ ਦਹਿਸ਼ਤ ਪੈਦਾ ਕਿੱਥੋਂ ਹੁੰਦੀ ਹੈ, ਇਹਦੀਆਂ ਜੜ੍ਹਾਂ ਕਿੱਥੇ ਹੈ, ਇਹ ਸਾਰੀਆਂ ਚੀਜ਼ਾਂ ਵੀ ਵਿਚਾਰ ਮੰਗਦੀਆਂ। ਇਹਨਾਂ ਤੇ ਵੀ ਕਿਸੇ ਦਿਨ ਖੁੱਲ੍ਹ ਕੇ ਵਿਚਾਰ ਕਰਾਂਗੇ ਵੀ ਦਰਅਸਲ ਦੁਨੀਆ ਜਿਹੜੀ ਅੱਜ ਇੱਕ ਇਸ ਅੱਗ ਦੇ ਬੂਥੇ ਤੇ ਬੈਠੀ ਹੈ, ਇਹ ਅੱਗ ਬਾਲਣ ਵਾਲਾ ਕੌਣ ਹੈ ਤੇ ਇਹ ਅੱਗ ਨੂੰ ਬੁਝਾਉਣ ਵਾਲੇ ਕੌਣ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਬੜਾ ਚਰਚਾ ਦਾ ਮੰਗ ਕਰਦੀਆਂ। ਅਸੀਂ ਫਿਰ ਪੰਜਾਬੀ ਰੇਡੀਓ ਯੂਐਸਏ ਵੱਲੋਂ ਇਸ ਘਟਨਾ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਜੀ। ਜੀ ਤੇ ਆਪਾਂ ਜੇ ਅਗਲੀ ਗੱਲ ਕਰੀਏ ਸੁਸ਼ੀਲ ਜੀ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਸਰਕਾਰੀ ਜਿਹੜੀ ਜਾਇਦਾਦਾਂ ਆ ਉਹ ਵੇਚਣ ਦੇ ਉੱਤੇ ਤੁਲੀ ਹੋਈ ਆ। ਆਲਰੇਡੀ ਇਹਨਾਂ ਨੇ ਇੱਕ ਬੱਸ ਅੱਡੇ ਦੀ ਜ਼ਮੀਨ ਜਿਹੜੀ ਉਹ ਵੇਚਣ ਨੂੰ ਲਾਈ ਸੀ ਤੇ ਹੁਣ ਇਹ ਵੀ ਖਬਰ ਆ ਰਹੀ ਆ ਇੱਕ ਹੋਰ ਬੱਸ ਅੱਡੇ ਦੀ ਜ਼ਮੀਨ ਆ ਜਿਹੜੀ ਆ ਉਸ ਨੂੰ ਵੇਚਿਆ ਜਾ ਰਿਹਾ। ਦੇਖੋ 56,000 ਸਰਕਾਰੀ ਮੁਲਾਜ਼ਮ ਜਿਹੜੇ ਹੈ ਪੰਜਾਬ ਦੇ ਵਿੱਚ, ਉਹਨਾਂ ਦੀ ਐਤਕਾਂ ਦੀਵਾਲੀ ਫਿੱਕੀ ਰਹੀ। ਕਿਉਂਕਿ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ 4 ਮਹੀਨਿਆਂ ਤੋਂ। ਸਰਕਾਰ ਫਜ਼ੂਲ ਖਰਚੀ ਕਰਦੀ ਹੈ। ਸਰਕਾਰ ਕੈਮਰੀ ਗੱਡੀਆਂ ਲੈ ਕੇ ਦਿੰਦੀ ਹੈ, MLA ਨੂੰ, ਪਾਰਲੀਮੈਂਟ ਸੈਕਟਰੀ ਨੂੰ ਇਨੋਵਾ ਗੱਡੀਆਂ ਲੈ ਕੇ ਦਿੰਦੀ ਹੈ। ਸਰਕਾਰੀ ਖਰਚੇ ਤੇ ਡੈਪੂਟੇਸ਼ਨ ਜਾਂਦੇ ਆ ਵਿਦੇਸ਼ਾਂ ਨੂੰ, ਡੈਲੀਗੇਸ਼ਨ ਬਹੁਤ ਸਾਰੇ ਜਾਂਦੇ ਹੈ। ਅਜੀਬ ਕਿਸਮ ਦਾ ਮਾਹੌਲ ਹੈ। ਸੰਗਤ ਦਰਸ਼ਨਾਂ ਦੇ ਨਾਂ ਦੇ ਉੱਤੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਆ ਕਰੋੜਾਂ ਰੁਪਏ ਵੰਡ ਦਿੱਤੇ ਜਾਂਦੇ ਆ। ਫੰਡ ਜਿਹੜੇ ਆ ਸੈਂਟਰ ਗੌਰਮੈਂਟ ਵੱਲੋਂ ਆਏ ਹੁਣ ਕਿਸੇ ਵੀ ਇੱਕ ਖਾਸ ਯੋਜਨਾ ਲਈ ਉਹ ਯੋਜਨਾ ਜਿਹੜੀ ਆ ਉਹਨੂੰ ਬਸਤੇ 'ਚ ਬੰਦ ਕਰਕੇ ਉਹ ਪੈਸਾ ਕਿਤੇ ਹੋਰ ਵਰਤ ਲਿਆ ਜਾਂਦਾ ਹੈ। ਬਹੁਤ ਬੁਰੀ ਹਾਲਤ ਹੈ। ਤੇ ਜਿਹੜੇ ਫਾਈਨਾਂਸ ਨੂੰ ਆਪਣੇ ਆਪ ਨੂੰ ਪੈਰਾਸਰ ਕਰਨ ਵਾਸਤੇ ਜਿਹੜੇ ਇੱਕ ਸੋਰਸਿਸ ਜਨਰੇਟ ਕਰਨੇ ਹੁੰਦੇ ਆ ਸਰਕਾਰ ਨੇ, ਉਹਦੇ ਵੱਲ ਤਰਜੀਹ ਨਹੀਂ ਹੈ। ਫਿਰ ਰਹਿ ਕੀ ਗਿਆ? ਫਿਰ ਰਹਿ ਇਹ ਗਿਆ ਕਿ ਜਿਹੜੀਆਂ ਸਰਕਾਰੀ ਜਾਇਦਾਦਾਂ ਹੈ, ਪਬਲਿਕ ਪ੍ਰੋਪਰਟੀਜ਼ ਜਿਹਨਾਂ ਨੂੰ ਆਪਾਂ ਕਹਿੰਦੇ ਜੀ, ਉਹ ਜਾਂ ਗਹਿਣੇ ਰੱਖ ਦਿਓ ਜਾਂ ਵੇਚ ਦਿਓ। ਤੇ ਸਰਕਾਰ ਦਾ ਤਾਂ ਕੈਪਟਨ ਅਮਰਿੰਦਰ ਜੀ ਜਦੋਂ ਸਰਕਾਰ ਚ ਉਦੋਂ ਤੋਂ ਫੈਸਲਾ ਕਿ ਵੇਚ ਦਿਓ ਸਰਕਾਰੀ ਇਮਾਰਤਾਂ। ਆਮ ਖਾਸ ਬਾਗ ਫਤਿਹਗੜ੍ਹ ਸਾਹਿਬ ਵਾਲਾ ਵੇਚਣ ਤੇ ਲਾਤਾ। ਆ ਪਿੰਕਾਸ਼ੀਆ ਜਿਹੜਾ ਇੱਥੇ ਰੋਪੜ ਦੇ ਵਿੱਚ ਦਰਿਆ ਸਤਲੁਜ ਦੇ ਉੱਤੇ ਬਣਿਆ ਖੂਬਸੂਰਤ ਇੱਕ ਪਿਕਨਿਕ ਸਪਾਟ ਹੈ, ਉਹ ਕਿਸੇ ਪ੍ਰਾਈਵੇਟ ਅਦਾਰੇ ਨੂੰ ਵੇਚਦਾ। ਜਿੰਨੀਆਂ ਵੀ ਸਰਕਾਰੀ ਜਿਹੜੀਆਂ ਥਾਵਾਂ ਨੇ, ਜਿਹੜੇ ਗੈਸਟ ਹਾਊਸ ਨੇ, ਉਹ ਵੇਚਣ ਤੇ ਲਾਏ ਹੋਏ ਨੇ। ਬੱਸ ਅੱਡੇ ਸਾਡੇ ਬਹੁਤ ਸਾਰੇ ਜਿਹੜੇ ਉਹ ਗਹਿਣੇ ਰੱਖ ਦਿੱਤੇ ਗਏ ਪ੍ਰਾਈਵੇਟ ਕੰਪਨੀਆਂ ਦੇ ਕੋਲ। ਕੁਝ ਬੱਸ ਅੱਡੇ ਵੇਚਣ ਦੀਆਂ ਗੱਲਾਂ ਚੱਲ ਰਹੀਆਂ। ਸਰਕਾਰ ਸਾਰਾ ਕੁਝ ਵੇਚੇਗੀ। ਸਰਕਾਰ ਲੋਕਾਂ ਦੀ ਪ੍ਰਾਪਰਟੀ ਨੂੰ ਇਸ ਢੰਗ ਨਾਲ ਵਰਤ ਰਹੀ ਹੈ ਕਿ ਕੋਈ ਪ੍ਰਾਪਰਟੀ ਲੋਕਾਂ ਦੀ ਬਚਣੀ। ਈਵਨ ਪੰਚਾਇਤੀ ਜ਼ਮੀਨਾਂ ਵੇਚਣ ਦੇ ਲਾਤੇ ਜੀ। ਸੋ ਸਰਕਾਰ ਦੀਆਂ ਨਾਕਾਮੀਆਂ ਇਸ ਕਰਕੇ ਹੈ ਕਿ ਸਰਕਾਰ ਦੀ ਤਰਜੀਹ ਜਿਹੜੀ ਹੈ ਉਹ ਜਿਹੜੇ ਫਾਈਨਾਂਸ ਦੇ ਸੋਰਸਿਸ ਨਵੇਂ ਜਿਹੜੇ ਜਨਰੇਟ ਕਰਨ ਦੀ ਥਾਂ ਦੇ ਉੱਤੇ ਜੋ ਹੈ ਉਹ ਵੇਚ ਵੱਟ ਕੇ ਜਿਹੜਾ ਆ ਬਸ ਕੰਮ ਚਲਾਉਣ ਦੀ ਤਰਜੀਹ ਹੈ। ਤੇ ਫਜ਼ੂਲ ਖਰਚੀ ਆਪਣੀ ਥਾਂ ਦੇ ਉੱਤੇ ਹੈ। ਫਜ਼ੂਲ ਖਰਚੀ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ। ਵੀ ਬਿਆਨ ਆ ਜਾਊਗਾ ਵੀ ਹੋਟਲਾਂ 'ਚ ਮੀਟਿੰਗ ਨਹੀਂ ਕਰਨੀ ਆ ਜੀ, ਬਿਆਨ ਆ ਗਿਆ, ਉਹ ਸਾਰਾ ਕੁਝ ਚੱਲੀ ਜਾਂਦਾ। ਅਰਬਾਂ ਰੁਪਏ ਜਿਹੜੇ ਆ ਉਹ ਫਜ਼ੂਲ ਖਰਚੇ ਜਾਂਦੇ ਆ। ਨੀਂਹ ਪੱਥਰਾਂ ਦੀ ਗੱਲ ਤੁਸੀਂ ਸੁਣੀ ਹੈ ਜੀ। ਨੀਂਹ ਪੱਥਰ ਲਾਉਣ ਦੇ ਬਦਲੇ ਕਿੰਨੇ ਕੁ ਪੈਸੇ ਖਰਚ ਦਿੱਤੇ ਉਹਨੇ, ਪ੍ਰੋਜੈਕਟ ਸੈਂਟਰ ਗੌਰਮੈਂਟ ਨੇ ਰੱਦ ਕਰਤੇ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਥਾਂ ਸਿਰ ਨਹੀਂ ਆ ਸਕਦੀਆਂ। ਥਾਂ ਸਿਰ ਆਉਣਗੀਆਂ ਲੋਕਾਂ ਦੇ ਦਬਾਅ ਦੇ ਨਾਲ। ਲੋਕਾਂ ਦਾ ਦਬਾਅ ਹਾਲੇ ਪੰਜਾਬ ਦੇ ਵਿੱਚ ਉਸ ਰੂਪ ਦੇ ਵਿੱਚ ਬਣ ਨਹੀਂ ਰਿਹਾ ਜੀ। ਤੇ ਅਗਲੀ ਜਿਹੜੀ ਆਪਾਂ ਜਿਹੜੀ ਕਿ ਅੱਜ ਦੇ ਆਪਣੇ ਪ੍ਰੋਗਰਾਮ ਦੀ ਅਖੀਰਲੀ ਗੱਲ ਵੀ ਹੋਵੇਗੀ, ਪੰਜਾਬ ਦੇ ਵਿੱਚ ਕੁੱਲ 106 ਪੰਚਾਇਤਾਂ ਆ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਸ਼ਰਾਬ ਦੇ ਠੇਕੇ ਖੋਲ੍ਹਣ ਵਿਰੁੱਧ ਜਿਹੜੇ ਆ ਮਤੇ ਪਾਏ ਆ, ਪਰ ਸਰਕਾਰ ਕਿਤੇ ਨਾ ਕਿਤੇ ਉਹਨਾਂ ਦੇ ਮਤੇ ਜਿਹੜੇ ਆ ਵਾਪਸ ਘੱਲ ਦਿੰਦੀ ਆ ਤੇ ਫਿਰ ਠੇਕੇ ਜਿਹੜੇ ਆ ਜੀ ਖੋਲ੍ਹ ਦਿੰਦੀ ਆ। ਸੋ ਇਹ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਆ? ਕਿਤੇ ਨਾ ਕਿਤੇ ਜਿਹੜੇ ਲੋਕ ਆ ਪਿੰਡ ਆ ਉਹ ਜਾਗਰੂਕ ਵੀ ਹੋ ਰਹੇ ਆ, ਪਰ ਇਹ ਜਿਹੜੀਆਂ ਸਰਕਾਰਾਂ ਆ ਇਹਨਾਂ ਨੂੰ ਖੁਸ਼ਹਾਲੀ ਵੱਲ ਵਧਣ ਨਹੀਂ ਦੇ ਰਹੀਆਂ। ਚੰਗੀ ਖਬਰ ਹੈ ਇਹ। ਸਾਰੇ ਪੰਜਾਬ 'ਚ ਵੱਖ ਵੱਖ ਜ਼ਿਲ੍ਹਿਆਂ 'ਚ 106 ਪਿੰਡ ਇਸ ਤਰ੍ਹਾਂ ਦੇ ਨਿਤਰੇ ਹੈ ਜਿਹਨਾਂ ਦਰਖਾਸਤਾਂ ਦਿੱਤੀਆਂ ਕਿ ਸਾਡੇ ਪਿੰਡ 'ਚ ਠੇਕਾ ਨਹੀਂ ਹੋਣਾ ਚਾਹੀਦਾ।
ਇਸਦਾ ਪਹਿਲਾਂ ਵੀ ਕਈ ਵਾਰ ਹੋਇਆ ਕਿ ਕੁਝ ਪੰਚਾਇਤਾਂ ਵੱਲੋਂ ਯਤਨ ਕੀਤਾ ਗਿਆ, ਜੇ ਪੰਚਾਇਤ ਕੋਲ ਲਿਖ ਕੇ ਦੇ ਦਿੰਦੀ ਹੈ ਤੇ ਵੀ ਅਸੀਂ ਠੇਕਾ ਸਾਡੇ ਪਿੰਡ ਦੇ ਆਲੇ ਦੁਆਲੇ ਨਹੀਂ ਚਾਹੀਦਾ, ਤੇ ਉਹ ਸਰਕਾਰ ਦਾ ਫਰਜ਼ ਹੈ ਕਿ ਉੱਥੇ ਠੇਕਾ ਨਾ ਖੋਲ੍ਹਣ ਦੇਵੇ। ਪਰ ਕਾਨੂੰਨ ਦੀਆਂ ਜਿਹੜੀਆਂ ਚੋਰ ਮੋਰੀਆਂ ਦਾ ਇਸਤੇਮਾਲ ਕਰਕੇ ਕਈ ਵਾਰੀ ਸਰਕਾਰ ਜਿਹੜੀ ਆ ਉਹਨਾਂ ਦੀ ਅਰਜ਼ੀਆਂ ਮਨਜ਼ੂਰ ਨਹੀਂ ਕਰਦੀ। ਪਿਛਲੇ ਸਾਲਾਂ ਦੇ ਵਿੱਚ ਵੀ ਏਦਾਂ ਹੋਇਆ, ਕੁਝ ਪਿੰਡਾਂ ਨੇ ਜ਼ੋਰ ਲਾ ਕੇ ਆਪਣੇ ਪਿੰਡਾਂ 'ਚ ਠੇਕੇ ਨਹੀਂ ਖੁੱਲ੍ਹਣ ਦਿੱਤੇ। ਜਿੱਥੇ ਕਿ ਪਿੰਡ ਠੇਕੇ ਖੁੱਲ੍ਹ ਗਏ ਤੇ ਉੱਥੋਂ ਦੀਆਂ ਔਰਤਾਂ ਨੇ, ਬੀਬੀਆਂ ਨੇ ਨਾਲ ਆਪਣੇ ਘਰਦਿਆਂ ਨੂੰ ਲੈ ਕੇ ਬੜਾ ਵੱਡੇ ਸੰਘਰਸ਼ ਕੀਤੇ ਤੇ ਠੇਕਿਆਂ ਨੂੰ ਉਠਵਾਇਆ ਪਿੰਡਾਂ ਤੋਂ। ਪਰ ਕੁਝ ਪਿੰਡਾਂ 'ਚ ਏਦਾਂ ਦੀ ਤਾਕਤ ਨਹੀਂ ਬਣ ਸਕੀ ਤੇ ਉਹਨਾਂ ਪਿੰਡਾਂ ਦੀਆਂ ਅਰਜ਼ੀਆਂ ਰੋਕ ਦਿੱਤੀਆਂ ਗਈਆਂ ਜੀ। ਹੁਣ ਇਹ ਲਹਿਰ ਚੱਲਣੀ ਚਾਹੀਦੀ ਹੈ। ਪੰਜਾਬ ਦੇ ਵਿੱਚ 106 ਪਿੰਡ ਜੀ ਨਿਤਰੇ ਹੈ ਤੇ ਇਸ ਲਹਿਰ ਨੂੰ ਅੱਗੇ ਤੋੜਨ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਦੀ ਤਰਜੀਹ ਇਹ ਹੈ, ਜਦੋਂ ਮੈਂ ਰੈਵਨਿਊ ਦੀ ਗੱਲ ਕਰ ਰਿਹਾ ਸੀ, ਰੈਵਨਿਊ ਜਿਹੜਾ ਪੰਜਾਬ ਸਰਕਾਰ ਦੇ ਕੋਲ ਨਹੀਂ ਹੈ ਤੇ ਉਹ ਸ਼ਰਾਬ ਜਿਹੜੀ ਏਦਾਂ ਦਾ ਇੱਕ ਸੈਕਟਰ ਹੈ ਜਿੱਥੋਂ ਸਭ ਤੋਂ ਜ਼ਿਆਦਾ ਰੈਵਨਿਊ ਪੰਜਾਬ ਗੌਰਮੈਂਟ ਜਿਹੜੀ ਹੈ ਉਹ ਗਰਾਉਂਦੀ ਹੈ। ਈਵਨ ਤੁਸੀਂ ਹੈਰਾਨ ਹੋਗੇ, ਜਿਹੜੀ ਐਜੂਕੇਸ਼ਨ ਸੈਸ ਲਾਇਆ ਹੋਇਆ ਜੀ ਜੀ ਜੀ, ਮਤਲਬ ਜੇ ਤੁਸੀਂ ਇੱਕ ਬੋਤਲ ਸ਼ਰਾਬ ਦੀ ਖਰੀਦਦੇ ਆ ਤਾਂ 1 ਰੁਪਈਆ ਐਜੂਕੇਸ਼ਨ ਸੈਸ ਦੇ ਨਾਂ ਤੇ ਜਾਏਗਾ। ਅੱਗੇ ਸਾਡੇ ਸਲੋਗਨ ਹੁੰਦਾ ਸੀ, ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ ਜੀ। ਹੁਣ ਸਲੋਗਨ ਇਹ ਮਜ਼ਾਕ ਬਣਾਉਣ ਲੱਗ ਪਏ ਲੋਕ, ਪਾਪਾ ਜੀ ਰੋਜ਼ ਪੀਓ ਸ਼ਰਾਬ ਤਾਂ ਮਿਲੇਗੀ ਮੈਨੂੰ ਕਿਤਾਬ। ਕਿਉਂਕਿ ਸ਼ਰਾਬ ਦੀ ਬੋਤਲ ਖਰੀਦੀ ਜਾਏਗੀ ਤਾਂ ਉਹਦੇ ਐਜੂਕੇਸ਼ਨ ਸੈਸ ਦੇ ਨਾਂ ਦੇ ਉੱਤੇ 1 ਰੁਪਇਆ ਜਿਹੜਾ ਆ ਉਹ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਜਾਂ ਬੋਰਡ ਹੈ ਉਹਦੇ ਖਾਤੇ ਚਲ ਜਾਏਗਾ। ਯਾਨੀ ਸ਼ਰਾਬ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ ਸਰਕਾਰ ਦੀ। ਜੀ ਜੀ, ਸ਼ਰਾਬ ਦੇ ਠੇਕੇ ਜਿਹੜੇ ਆ ਕਿਸੇ ਪਿੰਡ 'ਚ ਸਕੂਲ ਹੈ ਨਹੀਂ ਹੈ, ਇਹ ਸਰਕਾਰ ਦੀ ਤਰਜੀਹ ਨਹੀਂ ਹੈ। ਉਸ ਪਿੰਡ ਦੇ ਵਿੱਚ ਸ਼ਰਾਬ ਦੀ ਬ੍ਰਾਂਚ ਜ਼ਰੂਰ ਹੋਊਗੀ। 12,637 ਪਿੰਡ ਹੈ ਪੰਜਾਬ ਦੇ, ਹਰ ਪਿੰਡ ਦੇ ਵਿੱਚ ਸ਼ਰਾਬ ਦੀ ਹੱਟੀ ਹੈ। ਹੁਣ ਜੇ 106 ਪਿੰਡ ਨਿਤਰੇ ਹੈ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਇਸ ਗੱਲ ਨੂੰ ਅੱਗੇ ਤੋੜਨ ਦੀ ਜ਼ਰੂਰਤ ਹੈ। ਲੋਕਾਂ ਦੀ ਲਾਮਬੰਦੀ ਬੜੀ ਜ਼ਰੂਰੀ ਹੈ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ। ਸੁਸ਼ੀਲ ਜੀ ਸਾਡੇ ਨਾਲ ਅੱਜ ਦੇ ਪ੍ਰੋਗਰਾਮ 'ਚ ਇਹਨਾਂ ਗੱਲਾਂ ਬਾਤਾਂ ਕੀਤੀਆਂ, ਖਬਰਾਂ ਦੇ ਪਿੱਛੇ ਕੀ ਸੱਚਾਈ ਆ ਉਸ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ। ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਸੁਣ ਰਹੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਦੇ ਵਿੱਚ ਆਪ ਸਭ ਨਾਲ ਇੱਕ ਵਾਰੀ ਫੇਰ ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408 272 5200 ਜਾਂ 408 722 7698, 408 722 7698।